ਟੀਵੀ 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬੀਰ ਸਿੰਘ ਘਮਾਣ ਫਤਿਹ ਅਰਜ ਕਰਦਾ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਛਲੇ ਲੰਮੇ ਅਰਸੇ ਤੋਂ ਅਸੀਂ ਇਹ ਹਾਲ ਦਹਾਈ 'ਚ ਬੜੀ ਸੁਣੀ ਆ ਕਿ ਸਿੱਖੋ 1984 ਨੂੰ ਭੁੱਲ ਜਾਓ, 1984 ਚੇਤੇ ਰੱਖਦੇ ਹੋ ਤਾਂ ਜਿਹੜੇ ਜ਼ਖਮ ਨੇ ਉਹ ਫਿਰ ਕਿਵੇਂ ਸੁੱਕਣਗੇ। ਜ਼ਖਮ ਬਾਰ-ਬਾਰ ਛੇੜਦੇ ਹੋ, ਹਰ ਸਾਲ 6 ਜੂਨ ਨੂੰ, ਨਵੰਬਰ 1984 ਨੂੰ ਚੇਤੇ ਕਰਕੇ ਬਹਿ ਜਾਂਦੇ ਹੋ, ਇਹਨੂੰ ਭੁੱਲ ਜਾਓ, ਭੁੱਲ ਜਾਓ, ਭੁੱਲ ਜਾਓ। ਜਦੋਂ ਜਦੋਂ ਵੀ ਇਹ ਆਵਾਜ਼ ਕੰਨ ਵਿੱਚ ਪੈਂਦੀ ਆ ਤਾਂ ਉਦੋਂ ਸਿੱਖਾਂ ਨੂੰ ਸਾਫ਼ ਪਤਾ ਹੁੰਦਾ ਵੀ ਇਹ ਹਿੰਦੂਆਂ ਦੀ ਆਵਾਜ਼ ਆ, ਇਹ ਹਿੰਦੂ ਸਾਮਰਾਜ ਦੀ ਆਵਾਜ਼ ਆ, ਇਹ ਦਿੱਲੀ ਦੀ ਤੇ ਨਾਗਪੁਰ ਦੀ ਆਵਾਜ਼ ਆ। ਤੇ ਇਹ ਆਵਾਜ਼ ਸਾਨੂੰ ਖਾਮੋਸ਼ ਕਰਾਉਣ ਲਈ, ਸਾਨੂੰ ਢੱਕ ਕੇ ਖੂੰਜੇ ਲਾਉਣ ਦੇ ਲਈ ਤੇ ਸਾਡੀ ਅਗਲੀ ਨਸਲਕੁਸ਼ੀ ਲਈ ਤਿਆਰੀ ਹੈ। ਕਿਉਂਕਿ ਦੁਨੀਆ ਭਰ ਦੇ ਵਿੱਚ ਇਹ ਕਿਹਾ ਜਾਂਦਾ ਕਿ ਜੇ ਤੁਸੀਂ ਇਤਿਹਾਸ ਨੂੰ ਭੁੱਲ ਜਾਂਦੇ ਹੋ, ਜੇ ਤੁਸੀਂ ਆਪਦੇ ਨਾਲ ਹੋਈਆਂ ਬੀਤੀਆਂ ਭੁਲਾ ਦਿੰਦੇ ਤਾਂ ਜਿਹੜਾ ਭਵਿੱਖ ਆ ਉਹ ਤੁਹਾਡੇ ਲਈ ਹੋਰ ਜ਼ਿਆਦਾ ਖਤਰਨਾਕ ਸਾਬਤ ਹੋ। ਜਿਵੇਂ ਪਹਿਲਾਂ ਟਾਡਾ ਤੇ ਪੋਟਾ ਵਰਗੇ ਕਾਨੂੰਨ ਬਣਾ ਢੱਕ ਕੇ ਖੂੰਜੇ ਲਾਉਣ ਦੇ ਲਈ, ਉਹਨਾਂ ਨੂੰ ਕਾਬੂ ਕਰਨ ਦੇ ਲਈ ਉਦੋਂ ਵੀ ਟਾਡਾ ਪੋਟਾ ਵਰਗੇ ਬੜੇ ਕਾਨੂੰਨ ਬਣਾਏ ਗਏ ਤੇ ਜਿਹੜੇ ਉਹ ਕਾਨੂੰਨ ਬਣਾਏ ਗਏ ਸੀ ਉਹਨਾਂ ਕਾਨੂੰਨਾਂ ਦੇ ਕਰਕੇ ਬੜਾ ਵੱਡਾ ਸਿੱਖ ਕੌਮ ਦਾ ਨੁਕਸਾਨ ਵੀ ਹੋਇਆ ਤੇ ਅੰਤ ਉਹਨਾਂ ਕਾਨੂੰਨਾਂ ਦੀ ਥਾਂ ਤੇ ਨਵਾਂ ਕਾਨੂੰਨ ਹੁਣ UAPA ਅਨਲੌਫੁਲ ਐਕਟੀਵਿਟੀਜ਼ ਵਾਲਾ ਜਿਹੜਾ ਟੈਰੋਰਿਜ਼ਮ ਐਕਟ ਵਾਲਾ ਜਿਹੜਾ ਕਾਨੂੰਨ ਆ ਉਹ ਜਿਹੜਾ ਲੈ ਕੇ ਆਉਂਦਾ, ਉਹ ਟਾਡਾ ਪੋਟਾ ਦੀ ਥਾਂ ਤੇ ਲੈ ਕੇ ਆਉਂਦਾ। ਤੇ ਉਹ ਕਹਿੰਦੇ ਆ ਵੀ ਟਾਡਾ ਤੇ ਪੋਟਾ ਦੇ ਨਾਲ ਤਾਂ ਜਿੰਨੇ ਕੁ ਇਹ ਕਾਬੂ ਕਰਨੇ ਸੀ ਕਰ ਲਏ। ਹੁਣ ਅੱਗੇ ਤਾਂ ਸੀਗੀ ਗੱਲ ਕਿ ਜੇ ਤੁਸੀਂ ਵਾਇਲੈਂਸ ਕਰਦੇ ਹੋ, ਹਿੰਸਾ ਕਰਦੇ ਹੋ, ਹਿੰਸਾਤਮਕ ਰੁਚੀਆਂ ਵਾਲੇ ਹੋ, ਤੁਸੀਂ ਪੰਥ ਦੀ ਸਿੱਖੀ ਦੀ ਗੱਲ ਕਰਦੇ ਹੋ, ਤੁਸੀਂ ਖਾੜਕੂ ਹੋ, ਤੁਸੀਂ ਖਾਲਿਸਤਾਨੀ ਹੋ, ਵੀ ਤਾਂ ਅਸੀਂ ਟਾਡਾ ਤੇ ਪੋਟਾ ਲਾਵਾਂਗੇ, NSA ਲਾਵਾਂਗੇ, ਮੀਸਾ ਲਾਵਾਂਗੇ। ਹੁਣ ਉਹ ਕਹਿੰਦੇ ਵੀ ਇਦੋਂ ਪਹਿਲਾਂ ਹੀ ਕੰਮ ਚੱਕ ਦਿਆ ਕਰਨਾ, ਇਹਦੇ ਤੋਂ ਪਹਿਲਾਂ ਕਿ ਤੁਹਾਡੇ ਦਿਮਾਗ ਦੇ ਵਿੱਚ ਕੋਈ ਪੰਥ ਪ੍ਰਸਤੀ ਵਾਲੀ ਗੱਲ ਆਵੇ, ਤੁਹਾਨੂੰ ਸਿੱਖੀ ਦੇ ਉੱਤੇ ਹੋਣ ਵਾਲੇ ਹਮਲਿਆਂ ਦੀ ਚਿੰਤਾ ਹੋਵੇ ਜਾਂ ਪੰਥ ਉੱਤੇ ਨਾਗਪੁਰ ਵੱਲੋਂ ਜੋ ਹਮਲੇ ਹੋ ਰਹੇ ਆ, ਹਿੰਦੂ ਸਾਮਰਾਜ ਵੱਲੋਂ ਜੋ ਜ਼ੁਲਮ ਹੋ ਰਹੇ ਆ, ਬੇਇਨਸਾਫੀਆਂ ਹੋ ਰਹੀਆਂ, ਵਧੀਕੀਆਂ ਹੋ ਰਹੀਆਂ, ਇਹਦੇ ਤੋਂ ਪਹਿਲਾਂ ਕਿ ਤੁਸੀਂ ਉਹਨਾਂ ਤੇ ਰਿਐਕਟ ਕਰਨ ਜੋਗੇ ਹੋਵੋ, ਤੇ ਇਹ ਪਹਿਲਾਂ ਹੀ ਮਤਲਬ ਅਸੀਂ ਇਲਾਜ ਕਰ ਲਿਆ ਹੈਗਾ ਵੀ ਇਹ ਇੱਕ ਕਾਨੂੰਨ ਬਣਾ ਲਿਆ ਜਿਹਦੇ ਰਾਹੀਂ ਅਸੀਂ ਜਿਹਨੂੰ ਜਦੋਂ ਚਾਹੀਏ ਫੜ ਕੇ ਉਹਨੂੰ ਅੱਤਵਾਦੀ ਗਰਦਾਨ ਸਕਦੇ ਹਾਂ। ਅੱਤਵਾਦੀ ਕਹਿ ਕੇ ਉਹਨੂੰ UAPA ਐਕਟ ਅਧੀਨ ਜਿੰਨਾ ਸਮਾਂ ਚਾਹੀਏ ਜੇਲ੍ਹ ਦੀਆਂ ਸਲਾਖਾਂ ਪਿੱਛੇ ਰੱਖ ਸਕਦੇ ਹਾਂ। ਉਹ ਜਾਂ ਤਾਂ ਸਿੱਖੋ ਆਪਦੇ ਉੱਤੇ ਹੋਏ ਜ਼ੁਲਮਾਂ ਦੀ, ਬੇਇਨਸਾਫੀਆਂ ਦੀ, ਵਧੀਕੀਆਂ ਦੀ, ਧੱਕਿਆਂ ਦੀ, ਧੋਖਿਆਂ ਦੀ, ਬੇਵਫਾਈਆਂ ਦੀ, ਬੇਇਨਸਾਫੀਆਂ ਦੀ ਗੱਲ ਕਰਨੀ ਭੁੱਲ ਜਾਓ। ਤੇ ਜੇ ਤੁਸੀਂ ਇਹ ਜਿਹੜਾ ਤੁਹਾਡੇ ਦਿਮਾਗ 'ਚ ਬੜਿਆ ਹੋਇਆ ਵੀ ਸ਼ਾਹ ਮੁਹੰਮਦ ਆ, ਗੱਲ ਤਾਂ ਸੋਈ ਹੋਣੀ ਜਿਹੜੀ ਕਰੇਗਾ ਖਾਲਸਾ ਪੰਥਮੀ ਆ, ਵੀ ਇਹ ਤੁਹਾਡੇ ਦਿਮਾਗ 'ਚੋਂ ਅਸੀਂ ਚੰਗੀ ਤਰ੍ਹਾਂ ਕੱਢਣੀ ਆ। ਹੁਣ ਗੱਲ ਉਹ ਹੋਊਗੀ ਜਿਹੜੀ ਨਾਗਪੁਰ ਤੇ ਦਿੱਲੀ ਬੈਠੇ ਹਿੰਦੂ ਕੱਟੜਪੰਥੀ ਸੋਚਣਗੇ ਸਿੱਖੀ ਨੇ ਜਾਂ ਸਿੱਖਾਂ ਨੇ ਭਵਿੱਖ ਵਿੱਚ ਕਿਹੋ ਜਿਹਾ ਹੋਣਾ ਹੈ, ਉਹ ਫੈਸਲਾ ਅਸੀਂ ਕਰਾਂਗੇ। ਤੇ ਜਿਹੜਾ ਵੀ ਸਾਡੇ ਰਾਹ ਵਿੱਚ ਰੋੜੇ ਅਟਕਾਊਗਾ ਉਹਨੂੰ ਅਸੀਂ UAPA ਦੇ ਰਾਹੀਂ ਅੱਤਵਾਦੀ ਗਰਦਾਨ ਕੇ ਉਹਨੂੰ ਅਸੀਂ ਕਾਬੂ ਕਰਨ ਦੀ ਜਿਹੜੀ ਹੈਗੀ ਆ ਇਹ ਇੱਕ ਕੜਕੀ ਉਹ ਲਾ ਲਈ। ਤੋ ਇਸ ਕੜਕੀ ਦੇ ਬਾਰੇ ਅੱਜ ਰਵਨੀਤ ਬਿੱਟੂ ਜਿਹੜਾ ਕਿ ਬੇਅੰਤੇ ਬੁੱਚੜ ਦਾ ਪੋਤਾ ਹੈ, ਉਹਦੀਆਂ ਮੱਤਾਂ ਜਿਹੜੀਆਂ ਨੇ ਉਹ ਸੋਸ਼ਲ ਮੀਡੀਆ ਤੇ ਘੁੰਮ ਰਹੀਆਂ ਨੇ। ਉਹ ਸਿੱਖ ਕੌਮ ਨੂੰ ਹੇਜਲਾ ਜਿਹਾ ਬਣ ਕੇ ਮੱਤਾਂ ਦੇ ਰਿਹਾ ਕਿ ਦਿੱਲੀ ਵਾਲਿਆਂ ਨੇ, ਭਾਰਤੀ ਸਾਮਰਾਜ ਨੇ ਤਾਂ ਜੀ ਹੁਣ ਤਹਈਆ ਕਰ ਲਿਆ ਵੀ ਤੁਹਾਨੂੰ ਰਗੜਨਾ, ਤੁਸੀਂ ਦੇਖੋ ਉਹ ਤੋਂ ਬਚਣਾ ਕਿ ਨਹੀਂ ਬਚਣਾ। ਹੁਣ ਇੱਕ ਪਾਸੇ ਤਾਂ ਸਾਡਾ ਇਤਿਹਾਸ ਆ ਜਿਹੜਾ ਸਾਨੂੰ ਇਹ ਸਿਖਾਉਂਦਾ, ਜਦੋਂ ਬਾਬਾ ਵਿਨੋਦ ਸਿੰਘ, ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਬਹਿਸ ਕੀਤੀ ਆ ਤਾਂ ਬਾਬਾ ਬੰਦਾ ਸਿੰਘ ਬਹਾਦਰ ਜਵਾਬ ਦੇਣ ਲੱਗੇ, ਕਹਿੰਦੇ ਸੰਤ ਰਾਮ ਉਦਾਸੀ ਨੇ ਜਿਵੇਂ ਕਵਿਤਾ 'ਚ ਲਿਖਿਆ ਵੀ ਤੁਸੀਂ ਜਾਣਾ ਤਾਂ ਜਾਓ ਵਿਨੋਦ ਸਿੰਘਾ,
ਭਾਣਾ ਕਰਾਂਗੇ ਅਸੀਂ ਮਨਜ਼ੂਰ ਭਾਈ, ਢੀੜਾਂ ਵਿੱਚ ਦੱਬ ਕੇ ਐ ਪਰ ਹੋਰ ਭਿੜਨਾ, ਹੈਗਾ ਸਿੰਘਾਂ ਦਾ ਪਹਿਲਾ ਦਸਤੂਰ ਭਾਈ। ਵੀ ਸਾਡਾ ਤਾਂ ਦਸਤੂਰ ਹੀ ਇਹ ਆ ਵੀ ਜਦੋਂ ਭੀੜ ਪੈ ਗਈ, ਵਿਪਤਾ ਪੈ ਗਈ, ਦੱਬ ਕੇ ਦੁੱਗਣਾ ਹੋ ਕੇ ਭਿੜਨਾ। ਤੋ ਹੁਣ ਮਿਸਟਰ ਰਵਨੀਤ ਬਿੱਟੂ ਜਿਹੜੇ ਮਤ ਦੇ ਰਹੇ ਆ ਪੰਥ ਨੂੰ, ਸਿੱਖ ਕੌਮ ਨੂੰ, ਕਿ ਦਿੱਲੀ ਮੂਹਰੇ ਮੱਥਾ ਟੇਕ ਦੋ, ਵੀ ਅਸੀਂ ਜੇ ਸਾਰਾ ਕੁਝ ਹੀ ਛੱਡਿਆ, ਅਸੀਂ ਅੱਜ ਤੋਂ ਬਾਅਦ ਭੁੱਲ ਕੇ ਵੀ ਨਾਂ ਨਹੀਂ ਲੈਂਦੇ ਹੈਗੇ ਕਿ ਸਿੱਖ ਇੱਕ ਵੱਖਰੀ ਕੌਮ ਆ। ਅਸੀਂ ਭੁੱਲ ਕੇ ਵੀ ਗੱਲ ਨਹੀਂ ਕਰਾਂਗੇ ਕਿ ਪੰਥ ਅਤੇ ਪੰਜਾਬ ਨੂੰ ਕਿਵੇਂ ਲੁੱਟਿਆ। ਅਸੀਂ ਉਹਨਾਂ ਜ਼ੁਲਮਾਂ ਦੀ, ਉਹਨਾਂ ਧੱਕਿਆਂ ਦੀ, ਉਹਨਾਂ ਧੋਖਿਆਂ ਦੀ, ਉਹਨਾਂ ਬੇਵਫਾਈਆਂ ਦੀ, ਉਹਨਾਂ ਬੇਇਨਸਾਫੀਆਂ ਦੀ ਗੱਲ ਨਹੀਂ ਕਰਾਂਗੇ ਜੋ ਤੁਸੀਂ ਸਾਡੇ ਨਾਲ ਕੀਤੀਆਂ। ਤੇ ਅਸੀਂ ਸਤਲੁਜ ਜਮਨਾ ਲਿੰਕ ਨਹਿਰ ਵੀ ਭੁੱਲ ਜਾਾਂਗੇ, ਪੰਜਾਬ ਦੇ ਜਿਹੜੇ ਪਾਣੀ ਲੁੱਟੇ ਆ ਉਹ ਵੀ ਭੁੱਲ ਜਾਾਂਗੇ, ਤੇ ਅਸੀਂ ਉਹ ਸਾਰਿਆਂ ਕਤਲੇਆਮ ਵੀ ਭੁੱਲ ਜਾਾਂਗੇ। ਉਹ ਸਾਰੀਆਂ ਜਿਹੜੀਆਂ ਸਾਡੀਆਂ ਕੌਮ ਦੀਆਂ ਤੁਸੀਂ ਬੇਅਦਬੀਆਂ ਤੇ ਬੇਪੱਤੀਆਂ ਕੀਤੀਆਂ ਨੇ ਉਹ ਵੀ ਭੁੱਲ ਜਾਾਂਗੇ। ਇਸ ਤਰੀਕੇ ਦਾ ਮਾਹੌਲ ਸਿਰਜਣ ਦੇ ਲਈ ਹੁਣ ਹੋਰ ਵੀ ਕਈ ਜਮੂਰੇ ਜਿਹੜੇ ਨੇ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਆਪੋ ਆਪਦੇ ਜਿਹੜਾ ਉਹਨਾਂ ਨੂੰ ਰੋਲ ਦਿੱਤਾ ਹੋਇਆ ਦਿੱਲੀ ਵਾਲਿਆਂ ਨੇ ਉਹਦੇ ਹਿਸਾਬ ਨਾਲ ਗੱਲਾਂ ਬਾਤਾਂ ਕਰਨਗੇ। ਨਿਸ਼ਾਨਾ ਸਾਰਿਆਂ ਦਾ ਇਹੀ ਹੋਣਾ ਹੈ ਕਿ ਚੁੱਪ ਕਰਕੇ ਦਿੱਲੀ ਦੀ ਅਧੀਨਗੀ ਕਬੂਲ ਕਰ ਲਓ ਤੇ ਭਾਰਤ ਮਾਤਾ ਕੀ ਜੈ ਕਹਿ ਕੇ ਜਿਹੜਾ ਕਲਗੀਧਰ ਦਾ ਲਾਲ ਬਣਨ ਦਾ ਚਾਅ ਚੜਿਆ ਹੋਇਆ ਇਹਨੂੰ ਭੁੱਲ ਜਾਓ ਤੇ ਆਰਾਮ ਦੇ ਨਾਲ ਮੋਦੀ ਸਾਹਿਬ ਜਿੰਦਾਬਾਦ ਕਹਿ ਕੇ ਉਧਰ ਨੂੰ ਤੁਰ ਪਓ। ਇਹੋ ਜਿਹੀਆਂ ਮੱਤਾਂ ਸ਼ਾਇਦ ਉਦੋਂ ਵੀ ਦੇਣ ਵਾਲਾ ਕੋਈ ਨਾ ਕੋਈ ਹੋਊਗਾ ਜਿਹੜਾ ਜਦੋਂ ਮੱਸਾ ਰੰਘੜ ਦਰਬਾਰ ਸਾਹਿਬ 'ਚ ਬਹਿ ਗਿਆ ਸੀ ਕਿ ਦੇਖੋ ਹੁਣ ਇਹ ਤੋਂ ਵੱਡੀ ਕੀ ਗੱਲ ਹੋ ਸਕਦੀ ਆ। ਮੱਸਾ ਰੰਘੜ ਦਾ ਦਰਬਾਰ ਸਾਹਿਬ 'ਚ ਬੈਠਾ ਤੇ ਦਰਬਾਰ ਸਾਹਿਬ ਦੇ ਆਲੇ ਦੁਆਲੇ ਸਾਰੇ ਪਾਸੇ ਦੁਸ਼ਮਣਾਂ ਦਾ ਹੁਕਮ ਆ ਤੇ ਸਿੱਖ ਜਿੱਥੇ ਵੀ ਮਿਲਦਾ ਉਹਨੂੰ ਮਾਰ ਦਿਓ। ਸਿੱਖਾਂ ਦੇ ਸਿਰਾਂ ਦੇ ਮੁੱਲ ਰੱਖੇ ਹੋਏ ਨੇ ਤੇ ਹੁਣ ਇੰਨੀ ਮਾੜੀ ਹਾਲਤ ਵਾ ਤੇ ਆਪਾਂ ਸਿੱਖੋ ਕੀ ਕਰ ਸਕਦੇ ਹਾਂ। ਇਹੋ ਜਿਹੀਆਂ ਗੱਲਾਂ ਕਰਨ ਵਾਲੇ ਉਦੋਂ ਵੀ ਹੋਣਗੇ ਵੀ ਛੱਡੋ ਪਰਾਂ, ਭੁੱਲ ਜਾਓ ਕਿ ਆਪਾਂ ਵੱਖਰੇ ਆ, ਆਪਾਂ ਖਾਲਸੇ ਆ, ਆਪਾਂ ਮੰਨ ਲਓ ਵੀ ਆਪਾਂ ਹਿੰਦੂ ਆ। ਤੋ ਇਹੋ ਜਿਹੇ ਇਤਿਹਾਸ ਦੇ ਵਿੱਚ ਇੱਕ ਵਾਰ ਨਹੀਂ, ਦੋ ਵਾਰ ਨਹੀਂ, ਲੱਖਾਂ ਵਾਰ ਇਹੋ ਜਿਹੇ ਪਲ ਆਏ ਤੇ ਲੱਖਾਂ ਵਾਰ ਇਹੋ ਜਿਹੇ ਲੋਕ ਆਏ ਜਿਨ੍ਹਾਂ ਨੇ ਕਿਹਾ ਛੱਡੋ ਪਰਾਂ, ਮੰਨ ਲਓ ਕਿ ਆਪਾਂ ਹਿੰਦੂ ਆ, ਛੱਡੋ ਪਰਾਂ ਸਿੱਖੀ ਵਾਲੀ ਗੱਲ, ਛੱਡੋ ਪਰਾਂ ਖਾਲਸੇ ਦੇ ਵੱਖਰੇਪਣ ਦੀ ਗੱਲ, ਕੀ ਲੈਣਾ ਆਪਾਂ ਇਹਨਾਂ ਪੰਗਿਆਂ ਤੋਂ। ਜੇ ਮਾਰੇ ਗਏ ਤਾਂ ਕੀ ਇੱਥੇ ਬਚੂਗਾ ਤੇ ਜੇਕਰ ਬਚ ਗਏ ਤਾਂ ਹੋ ਸਕਦਾ ਆਪਾਂ ਕੋਈ ਕੱਲ ਕਲਾ ਨੂੰ ਫੇਰ ਗੱਲ ਕਰ ਲਾਂਗੇ। ਸੋ ਇਸ ਤਰੀਕੇ ਨਾਲ ਬੀਤੇ ਸਮੇਂ ਦੇ ਵਿੱਚ ਜਿਹੜੇ ਮੱਤਾਂ ਦੇਣ ਵਾਲੇ ਸੀ ਉਹਨਾਂ ਨੇ ਹੀ ਇਹ ਮੱਤ ਸਾਨੂੰ ਦੇਣੀ ਚਾਹੀ ਆ ਕਿ 1984 ਨੂੰ ਭੁੱਲ ਜਾਓ, ਨਹੀਂ ਤਾਂ ਫਿਰ UAPA ਪੱਕਾ ਪਿਆ। ਜਿਹੜਾ ਵੀ ਬੰਦਾ ਪੰਥ ਅਤੇ ਪੰਜਾਬ ਉੱਤੇ ਹੋਣ ਵਾਲੇ ਜ਼ੁਲਮਾਂ ਦੀ ਗੱਲ ਕਰੂਗਾ ਵੀ ਉਹਦੇ ਉੱਤੇ ਕਾਨੂੰਨ ਲੱਗ ਜਾਊਗਾ। ਪਰ ਕੀ ਏਦਾਂ ਕੌਮਾਂ ਭੁੱਲ ਜਾਂਦੀਆਂ ਹੁੰਦੀਆਂ ਨੇ? ਖਾਸ ਤੌਰ ਤੇ ਜਿਹੜੇ ਸਾਨੂੰ ਮੱਤਾਂ ਦੇ ਰਹੇ ਨੇ ਹਿੰਦੂ ਭਾਈਚਾਰੇ ਵਾਲੇ। ਰਾਵਣ ਬਾਰੇ ਕਿਹਾ ਜਾਂਦਾ ਹੈ ਰਾਮਾਇਣ ਦੇ ਅਨੁਸਾਰ, ਜਿਹੜੀ ਹਿੰਦੂ ਮਤ ਦਾ ਇੱਕ ਗ੍ਰੰਥ ਹੈ, ਵੀ ਜਿਹੜਾ ਰਾਵਣ ਸੀਗਾ ਵੀ ਉਹ ਰਾਜਾ ਰਾਮਚੰਦਰ ਦੀ ਧਰਮ ਪਤਨੀ ਨੂੰ, ਸੀਤਾ ਮਾਤਾ ਜਿਹਨੂੰ ਕਹਿੰਦੇ ਆ, ਉਹਨੂੰ ਅਗਵਾ ਕਰਕੇ, ਕਿਡਨੈਪ ਕਰਕੇ, ਅਪਹਰਣ ਕਰਕੇ ਉਹਨੂੰ ਲੈ ਗਿਆ। ਤੇ ਇਹ ਗੱਲ ਜੇ ਵਾਪਰੀ ਵੀ ਹੋਵੇ ਤਾਂ ਘੱਟੋ ਘੱਟ 5000 ਸਾਲ ਤਾਂ ਇਸ ਗੱਲ ਨੂੰ ਹੋ ਗਿਆ ਹੋ ਸਕਦਾ ਵੱਧ ਹੋਣ ਜਾਂ ਘੱਟ ਹੋਣ, ਪਰ ਘੱਟੋ ਘੱਟ 3-4 ਹਜ਼ਾਰ ਸਾਲ ਤੋਂ ਵੱਧ ਟਾਈਮ ਹੋ। ਹੁਣ ਇੰਨੇ ਹਜ਼ਾਰ ਸਾਲ ਦੀ ਇਹ ਗੱਲ ਵਾ, ਪਰ ਹਰ ਸਾਲ ਰਮਾਇਣ ਜਾਂ ਰਾਮਲੀਲਾ ਦੇ ਰਾਹੀਂ ਦੁਸਹਿਰਾ ਤੇ ਦੀਵਾਲੀ ਮਨਾ ਕੇ ਹਿੰਦੂ ਭਾਈਚਾਰਾ ਉਸ ਗੱਲ ਨੂੰ ਚੇਤੇ ਕਰਦਾ ਵੀ ਜੇਕਰ ਰਾਵਣ ਸੀਤਾ ਨੂੰ ਲੈ ਗਿਆ ਸੀ ਤਾਂ ਫਿਰ ਉਹਨੂੰ ਰਾਮਚੰਦਰ ਨੇ ਹਨੂਮਾਨ ਹੁਣਾਂ ਦੀ ਮਦਦ ਦੇ ਨਾਲ ਲੈ ਕੇ ਵੀ ਆਂਦਾ ਤੇ ਰਾਵਣ ਦੇ ਮਰਨ ਦੀ ਜਿਹੜੀ ਖੁਸ਼ੀ ਆ ਦੁਸਹਿਰੇ ਦੇ ਰੂਪ ਦੇ ਵਿੱਚ ਹਰ ਸਾਲ ਇਹ ਮਨਾਉਂਦੇ। ਭਾਈ ਤੁਸੀਂ ਤਾਂ ਸੀਤਾ ਦਾ ਅਪਹਰਣ ਭੁੱਲਿਆ ਨਹੀਂ ਤੇ ਸਾਨੂੰ ਸਾਡੀ ਕੌਮ ਦੇ ਨਾਲ ਜੋ ਬੀਤੀ ਆ ਅਸੀਂ ਕਿਵੇਂ ਭੁੱਲ ਸਕਦੇ ਹਾਂ? ਸੋ ਦੁਨੀਆ ਦੇ ਵਿੱਚ ਇੱਕ ਜਿੱਦ ਹੁੰਦੀ ਆ, ਜਿਹੜੀ ਹਾਕਮ ਜਮਾਤ ਹੁੰਦੀ ਆ,
ਉਹ ਗੁਲਾਮ ਕੌਮ ਦੇ ਉੱਤੇ ਜ਼ੁਲਮ ਕਰਦੀ ਆ ਕਿ ਇਹਨੂੰ ਸਾਰਾ ਕੁਝ ਭੁੱਲ ਜਾਵੇ। ਪਰ ਗੁਲਾਮ ਕੌਮ ਜਿਹੜੀ ਆ ਉਹ ਕਦੇ ਵੀ ਭੁੱਲਦੀ ਨਹੀਂ, ਤੇ ਇਹੀ ਉਹਦੀ ਜਿੱਦ ਜਿਹੜੀ ਆ ਉਹ ਹਾਕਮ ਜਮਾਤ ਦਾ ਮੂੰਹ ਚੜਾਉਂਦੀ ਹੁੰਦੀ। ਚੇਤੇ ਰੱਖਣ ਦੀ ਜਿੱਦ ਤੇ ਭੁਲਾ ਦੇਣ ਦੀ ਜਿੱਦ। ਉਹ ਕਹਿੰਦੇ ਆ ਕਿ ਭੁਲਾ ਕੇ ਹਟਾਂਗੇ, ਤੇ ਉਹ ਕਹਿੰਦੇ ਆ ਵੀ ਚੇਤੇ ਰੱਖਾਂਗੇ। ਇਹ ਜਿਹੜੀ ਦੁਨੀਆ ਦੀ ਹਿਸਟਰੀ ਆ, ਇਹਨਾਂ ਦੋ ਨੁਕਤਿਆਂ ਦੇ ਆਲੇ ਦੁਆਲੇ ਬੜਾ ਕੁਝ ਇਸ ਗੱਲ ਦੇ ਨਾਲ ਸਿਰਜਿਆ ਜਾਂਦਾ। ਤੇ ਜੇਕਰ ਸਿੱਖ ਜਗਤ ਦੀ ਗੱਲ ਕਰੀਏ, ਸਾਡੇ ਤਾਂ ਜਦੋਂ ਅਸੀਂ ਆਪਦੇ ਉੱਤੇ ਹੋਏ ਜ਼ੁਲਮਾਂ ਦੀ ਗੱਲ ਕਰਦੇ ਹਾਂ, ਜਦੋਂ ਵੀ ਸਿੱਖ ਅਰਦਾਸ ਵਿੱਚ ਜੁੜਦੇ ਆ, ਤਾਂ ਸਾਰਾ ਇਤਿਹਾਸ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਅੱਜ ਤੱਕ ਦਾ ਕਿ ਕਿਵੇਂ ਖੰਨੀ ਖੰਨੀ ਰੋਟੀ ਤੇ ਗੁਜ਼ਾਰਾ ਕੀਤਾ, ਕਿਵੇਂ ਖੋਪੜੀਆਂ ਲਹਿੰਦੀਆਂ ਰਹੀਆਂ, ਚਰਖੜੀਆਂ ਤੇ ਚੜਾਏ ਗਏ, ਕਿਵੇਂ ਆਰਿਆਂ ਨਾਲ ਚਰਾਏ ਗਏ, ਕਿਵੇਂ ਸਿਰਾਂ ਦੇ ਮੁੱਲ ਪੈਂਦੇ ਰਹੇ, ਕਿਵੇਂ ਗੁਰਦੁਆਰਾ ਸੁਧਾਰ ਲਹਿਰ ਵਿੱਚ ਕੁਰਬਾਨੀਆਂ ਹੋਈਆਂ। ਅਰਦਾਸ ਦੇ ਰੂਪ ਦੇ ਵਿੱਚ ਅਸੀਂ ਆਪਦੇ ਸਾਰੇ ਉਸ ਇਤਿਹਾਸ ਨੂੰ ਚੇਤੇ ਕਰਦੇ ਹਾਂ, ਜਿਹਨੂੰ ਭੁਲਾ ਦੇਣ ਦੀ ਜਿੱਦ ਸਾਡੇ ਜ਼ੁਲਮਾਂ, ਹੋਰਨਾਂ ਕੌਮਾਂ ਦੇ ਜ਼ੁਲਮਾਂ ਨੂੰ ਨਹੀਂ ਭੁੱਲੀ। ਉਵੇਂ ਹੀ ਜਿਹੜੇ ਹਿੰਦੂ ਤਵੀਆਂ ਦੇ ਜ਼ੁਲਮ ਨੇ, ਵਧੀਕੀਆਂ ਨੇ, ਧੋਖੇ ਨੇ, ਕਿਉਂਕਿ ਹੁਣ ਖਾਲਸਾ ਪੰਥ ਇਸ ਨਤੀਜੇ ਤੇ ਪਹੁੰਚਿਆ ਹੈ ਕਿ ਪਿਛਲੀਆਂ 5 ਸਦੀਆਂ ਦੇ ਵਿੱਚ ਸਿੱਖੀ ਅਤੇ ਸਿੱਖਾਂ ਉੱਤੇ ਹੋਏ ਹਰ ਹਮਲੇ ਦੇ ਪਿੱਛੇ, ਹਰ ਧੋਖੇ ਦੇ ਪਿੱਛੇ, ਹਰ ਜਿਹੜੀ ਸਿੱਖਾਂ ਦੀ ਜਿੱਥੇ ਜਿੱਥੇ ਹਾਰ ਹੋਈ ਆ, ਉਹਦੇ ਪਿੱਛੇ ਸਿੱਧਾ ਜਾਂ ਅਸਿੱਧਾ ਬ੍ਰਾਹਮਣਵਾਦੀਆਂ ਦਾ ਹੱਥ ਜ਼ਰੂਰ ਨਿਕਲਿਆ। ਸੋ ਜਿਹੜੇ ਬ੍ਰਾਹਮਣਵਾਦੀਏ ਨੇ, ਇਹਨਾਂ ਦੇ ਬਾਰੇ ਖਾਲਸਾ ਪੰਥ ਨੂੰ ਹੁਣ ਚੰਗੀ ਤਰ੍ਹਾਂ ਸੁਰਤ ਵਾ ਕਿ ਜਿੱਦਣ ਬਾਬੇ ਨਾਨਕ ਨੇ, ਗੁਰੂ ਨਾਨਕ ਪਾਤਸ਼ਾਹ ਨੇ ਬ੍ਰਾਹਮਣਵਾਦੀਆਂ ਦਾ ਜਨੇਊ ਪਹਿਨਣ ਤੋਂ ਇਨਕਾਰ ਕੀਤਾ ਸੀ, ਉਸ ਪਲ ਤੋਂ ਬ੍ਰਾਹਮਣਵਾਦੀਆਂ ਨੇ ਗੁਰੂ ਨਾਨਕ ਸਾਹਿਬ ਨਾਲ, ਗੁਰੂ ਨਾਨਕ ਸਾਹਿਬ ਦੇ ਪੈਰੋਕਾਰਾਂ ਨਾਲ ਅਤੇ ਗੁਰੂ ਨਾਨਕ ਸਾਹਿਬ ਦੇ ਫਲਸਫੇ ਨਾਲ ਬੈਰ ਬੰਨਿਆ ਹੋਇਆ। ਤੇ ਇਸ ਕਰਕੇ ਪਿਛਲੀਆਂ 5 ਸਦੀਆਂ ਦੇ ਵਿੱਚ ਇਹੋ ਜਿਹੇ ਇੱਕ ਦੋ ਨਹੀਂ, ਅਨੇਕਾਂ ਹੀ ਇਹੋ ਜਿਹੇ ਪਲ ਇਤਿਹਾਸ ਦਾ ਹਿੱਸਾ ਬਣ ਚੁੱਕੇ ਆ, ਜਿਨ੍ਹਾਂ ਨੂੰ ਅਸੀਂ ਚਾਹ ਕੇ ਵੀ ਭੁੱਲ ਨਹੀਂ ਸਕਦੇ। 1984 ਨੂੰ ਤਾਂ ਕੀ ਭੁੱਲਣਾ। ਬ੍ਰਾਹਮਣਵਾਦੀਆਂ ਦੇ ਉਹ ਜ਼ੁਲਮ ਕਦੇ ਵੀ ਖਾਲਸਾ ਭੁਲਾ ਨਹੀਂ ਸਕਦਾ ਕਿ ਜਦੋਂ ਗੁਰੂ ਨਾਨਕ ਸਾਹਿਬ ਜੀ ਧਰਤੀ ਉੱਤੇ ਸੱਚ ਦਾ ਹੋਕਾ ਦੇ ਰਹੇ ਸੀ, ਉਸ ਵੇਲੇ ਜਾਤ ਅਭਿਮਾਨੀ ਬ੍ਰਾਹਮਣਵਾਦੀਆਂ ਨੇ ਜਦੋਂ ਦੇਖਿਆ ਕਿ ਇਹ ਤਾਂ ਕਰਮ ਕਾਂਡ ਤੇ ਹੋਰ ਜਿਹੜੀਆਂ ਮਨਮਤੀ ਕਾਰਵਾਈਆਂ ਨੇ, ਉਹਨਾਂ ਸਾਰੇ ਕਾਸੇ ਦਾ ਖੰਡਨ ਕਰਦੇ ਆ। ਆਸਾ ਦੀ ਵਾਰ ਆ ਜਿਹੜੀ, ਉਹ ਗੁਰੂ ਦੇ ਖਾਲਸੇ ਨੂੰ, ਮਨੁੱਖਤਾ ਨੂੰ ਇਹੋ ਜਿਹਾ ਸੰਦੇਸ਼ ਦਿੰਦੀ ਆ ਕਿ ਉਹ ਬ੍ਰਾਹਮਣਵਾਦ ਦੇ ਫਿਰ ਨੇੜ ਦੀ ਵੀ ਨਹੀਂ ਲੰਘਦਾ। ਸੋ ਜਦੋਂ ਬਾਬਾ ਨਾਨਕ ਇਸ ਧਰਤੀ ਦੇ ਉੱਤੇ ਮਨੁੱਖਤਾ ਨੂੰ, ਜਿਹੜਾ ਉਸ ਵੇਲੇ ਪਾਪ ਦੀ, ਜ਼ੁਲਮ ਦੀ ਹਨੇਰੀ ਜਿਹੜੀ ਉਸ ਟਾਈਮ ਚੜ੍ਹੀ ਹੋਈ ਸੀ, ਉਹ ਫਿਰ ਸੱਚ ਦਾ ਸੂਰਜ ਬਾਬੇ ਨਾਨਕ ਨੇ ਜਦੋਂ ਚੜ੍ਹਾਇਆ, ਕੂੜ ਦੀ ਮੱਸਿਆ ਜਿਹੜੀ ਆ, ਕਪਟ ਦੀ, ਛਲ ਕਪਟ ਦੀ, ਉਹ ਜਦੋਂ ਕੰਧ, ਜਦੋਂ ਪਾਪ ਦੀ ਕੰਧ ਡਿੱਗਣ ਲੱਗੀ, ਤਾਂ ਬ੍ਰਾਹਮਣਵਾਦੀਆਂ ਨੇ ਫਿਰ ਉਸ ਮੌਕੇ ਗੁਰੂ ਨਾਨਕ ਸਾਹਿਬ ਨੂੰ ਟਾਰਗੇਟ ਕੀਤਾ। ਖੁਦ ਬਾਬੇ ਨਾਨਕ ਨੇ ਇਹ ਗੱਲ ਲਿਖੀ ਕਿ ਮੈਨੂੰ ਇਹ ਕਰਾਈਆ ਕਹਿੰਦੇ ਆ, ਭੂਤਨਾ ਕਹਿੰਦੇ ਆ, ਬੇਤਾਲਾ ਕਹਿੰਦੇ ਆ। ਔਰ ਜਿਹੜੀਆਂ ਗੱਲਾਂ ਬਾਅਦ ਵਿੱਚ ਸਤਿਆਰਥ ਪ੍ਰਕਾਸ਼ ਤੇ ਹੋਰਨਾਂ ਲਿਖਤਾਂ ਦੇ ਰਾਹੀਂ, ਬੋਲਾਂ ਦੇ ਰਾਹੀਂ ਬ੍ਰਾਹਮਣਵਾਦੀਆਂ ਨੇ ਜ਼ਾਹਿਰ ਕੀਤੀਆਂ, ਜਿਹਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਦੇ ਬਾਰੇ ਅਪਸ਼ਬਦ, ਨੀਵੇਂ ਸ਼ਬਦ ਜਿਹੜੇ ਆ ਉਹ ਵਰਤੇ। ਔਰ ਉਹ ਇਸ ਕਰਕੇ ਵਰਤੇ ਆ ਕਿਉਂਕਿ ਬਾਬੇ ਨਾਨਕ ਨੇ ਜੋ ਸੱਚ ਦਾ ਹੋਕਾ ਦਿੱਤਾ, ਉਹ ਇਹਨਾਂ ਦੇ ਝੂਠ ਨੂੰ, ਝੂਠ ਦੇ ਪਰਦੇ ਜਿਹੜੇ ਸੀ ਉਹ ਫਾਸ਼ ਕਰਦਾ। ਸੋ ਗੁਰੂ ਨਾਨਕ ਪਾਤਸ਼ਾਹ ਦੇ ਖਿਲਾਫ ਇਹਨਾਂ ਨੇ ਦਿੱਲੀ ਦੇ ਸੁਲਤਾਨ ਦੇ ਕੋਲੇ ਸ਼ਿਕਾਇਤ ਵੀ ਕੀਤੀ ਸੀ ਉਹਨਾਂ ਵੇਲੇ। ਤੇ ਜਦੋਂ ਬਾਬੇ ਨਾਨਕ ਤੋਂ ਬਾਅਦ ਗੁਰੂ ਅੰਗਦ ਸਾਹਿਬ ਜੀ ਦਾ ਵੇਲਾ ਆਇਆ,
ਤਾਂ ਉਸ ਮੌਕੇ ਜਦੋਂ ਦੇਖਿਆ ਕਿ ਉਦਾਸੀ ਮਤ ਸ਼ੁਰੂ ਹੋ ਰਿਹਾ ਗੁਰੂ ਨਾਨਕ ਪਾਤਸ਼ਾਹ ਦੇ ਪਰਿਵਾਰ ਦੇ ਵਿੱਚੋਂ, ਤਾਂ ਬ੍ਰਾਹਮਣਵਾਦੀਆਂ ਨੇ ਉਹਦਾ ਠੋਕ ਵਜਾ ਕੇ ਉਹਦੀ ਸਪੋਰਟ ਕੀਤੀ, ਹਮਾਇਤ ਕੀਤੀ ਕਿ ਚਲੋ ਜੇ ਸਿੱਖੀ ਦੀ ਮੁੱਖ ਧਾਰਾ ਦੇ ਬਰਾਬਰ ਕੋਈ ਪੈਰਲਲ ਨਵੀਂ ਚੀਜ਼ ਆ ਰਹੀ ਆ, ਕਿਸੇ ਨਾ ਕਿਸੇ ਰੂਪ ਵਿੱਚ ਕੱਲ ਕਲਾ ਨੂੰ ਇਹਦਾ ਫਾਇਦਾ ਲੈ ਕੇ ਸਿੱਖੀ ਦਾ ਨੁਕਸਾਨ ਕਰਾਂਗੇ, ਸਿੱਖਾਂ ਨੂੰ ਗੁੰਮਰਾਹ ਕਰਾਂਗੇ। ਸੋ ਉਹਨਾਂ ਵੇਲਿਆਂ ਦੇ ਵਿੱਚ ਬ੍ਰਾਹਮਣਵਾਦੀਆਂ ਨੇ ਠੋਕ ਵਜਾ ਕੇ ਉਦਾਸੀ ਮਤ ਦੀ ਹਮਾਇਤ ਗੁਰੂ ਨਾਨਕ ਦੇ ਦਰ ਘਰ ਦੇ ਉਲਟ ਸ਼ਰੀਕੇਬਾਜ਼ੀ ਵਿੱਚੋਂ ਕੀਤੀ ਸੀ। ਤੇ ਤੀਜੇ ਪਾਤਸ਼ਾਹ ਮੌਕੇ ਜਦੋਂ ਗੋਂਦੇ ਮਰਵਾਹੇ ਨੇ ਹੋਰਨਾਂ ਪੰਡਤਾਂ ਤੇ ਖੱਤਰੀਆਂ ਨੂੰ ਨਾਲ ਲੈ ਕੇ ਜੁੱਟ ਬਣਾ ਕੇ ਗੁਰੂ ਅਮਰਦਾਸ ਪਾਤਸ਼ਾਹ ਨੂੰ ਬਹੁਤ ਸਤਾਇਆ ਸੀ, ਬੇਹੱਦ ਦੁਖੀ ਕਰਦੇ ਰਹੇ। ਇੱਥੋਂ ਤੱਕ ਕਿ ਬਹੁਤ ਸਾਰੇ ਬ੍ਰਾਹਮਣਵਾਦੀ ਇਕੱਠੇ ਹੋ ਕੇ ਤੀਜੇ ਪਾਤਸ਼ਾਹ ਦੇ ਖਿਲਾਫ ਅਕਬਰ ਬਾਦਸ਼ਾਹ ਕੋਲੇ ਸ਼ਿਕਾਇਤ ਕਰਨ ਗਏ, ਪਰ ਬਾਦਸ਼ਾਹ ਅਕਬਰ ਨੇ ਆਪਦੀ ਤਸੱਲੀ ਕਰ ਲਈ, ਇਹਨਾਂ ਬ੍ਰਾਹਮਣਵਾਦੀਆਂ ਨੇ ਕੋਈ ਕਸਰ ਨਹੀਂ ਸੀ ਛੱਡੀ। ਤੇ ਇੱਕ ਚੰਦੂ ਵਾਲੀ ਸਾਖੀ ਆਪਾਂ ਨੂੰ ਸਾਰਿਆਂ ਨੂੰ ਚੇਤੇ ਹੋਣੀ ਚਾਹੀਦੀ ਆ ਕਿ ਪੰਜਵੇਂ ਪਾਤਸ਼ਾਹ ਦੀ ਸ਼ਹਾਦਤ ਵਿੱਚ ਚੰਦੂ ਨੇ ਉਹਨਾਂ ਵੇਲਿਆਂ ਦੇ ਵਿੱਚ ਮੁਗਲ ਸ਼ਹਿਨਸ਼ਾਹੀ ਨੂੰ ਪੂਰਾ ਵਰਤਿਆ। ਤੇ ਬਾਦਸ਼ਾਹ ਜਹਾਂਗੀਰ ਨੂੰ ਜਦੋਂ ਇਸ ਗੱਲ ਦੀ ਸਮਝ ਲੱਗੀ ਤਾਂ ਉਹਨੇ ਫੜ ਕੇ ਚੰਦੂ ਨੂੰ ਖੁਦ ਜਿਹੜਾ ਛੇਵੇਂ ਪਾਤਸ਼ਾਹ ਦੇ ਬਾਅਦ ਹਵਾਲੇ ਵੀ ਕੀਤਾ। ਜੇਕਰ ਬਾਦਸ਼ਾਹ ਜਹਾਂਗੀਰ ਜਾਂ ਮੁਗਲ ਸਲਤਨਤ ਦਾ ਉਸ ਮੌਕੇ ਇਹ ਸਾਨੂੰ ਚੇਤੇ ਆ ਕਿ ਉਹਨਾਂ ਦਾ ਰਾਜ ਭਾਗ ਸੀ, ਤਾਂ ਸਾਨੂੰ ਇਹ ਵੀ ਚੇਤੇ ਆ ਕਿ ਜਦੋਂ ਛੇਵੇਂ ਪਾਤਸ਼ਾਹ ਦੇ ਵੇਲੇ ਉਸੇ ਚੰਦੂ ਪਾਪੀ ਨੂੰ ਦੋਸ਼ੀ ਮੰਨ ਕੇ ਬਾਦਸ਼ਾਹ ਜਹਾਂਗੀਰ ਨੇ ਛੇਵੇਂ ਪਾਤਸ਼ਾਹ ਦੇ ਹਵਾਲੇ ਕਰਤਾ ਸੀ ਕਿ ਆਹ ਤੁਹਾਡਾ ਦੋਸ਼ਟ, ਤੁਹਾਡਾ ਪਾਪੀ ਤੁਹਾਡੇ ਹਵਾਲੇ ਆ, ਜੋ ਸਜ਼ਾ ਦੇਣੀ ਇਹਨੂੰ ਦੇ ਦਿਓ। ਚੰਦੂ ਦੇ ਪੁੱਤਰਾਂ ਨੇ, ਕਰਮਚੰਦ ਨੇ ਤੇ ਲਾਲ ਚੰਦ ਨੇ, ਹਰਗੋਬਿੰਦਪੁਰ ਜਿਹੜਾ ਸ਼ਹਿਰ ਆ ਉੱਥੋਂ ਦਾ ਇੱਕ ਕੱਟੜਪੰਥੀ ਹੁੰਦਾ ਸੀਗਾ ਹਿੰਦੂ ਭਗਵਾਨ ਦਾਸ ਘੇਰੜ, ਉਹਦੇ ਸਹਿਯੋਗ ਨਾਲ ਛੇਵੇਂ ਪਾਤਸ਼ਾਹ ਤੇ ਫੌਜੀ ਹਮਲਾ ਕੀਤਾ, ਪਰ ਉਹ ਤਿੰਨੇ ਮਾਰੇ ਗਏ। ਪਰ ਇਹਨਾਂ ਨੇ ਹਮਲਾ ਜ਼ਰੂਰ ਕੀਤਾ। ਜਿਹੜਾ ਪੰਮਾ ਸੀ, ਪੰਮੇ ਨਾਂ ਦੇ ਪੁਰੋਹਿਤ ਨੇ ਕਹਿਲੂਰ ਦੇ ਰਾਜੇ ਭੀਮ ਚੰਦ ਨੂੰ 10ਵੇਂ ਪਾਤਸ਼ਾਹ ਦੇ ਖਿਲਾਫ ਭੜਕਾਇਆ ਤੇ 22 ਧਾਰ ਦੇ ਹਿੰਦੂ ਪਹਾੜੀ ਰਾਜਿਆਂ ਨੇ ਬਿਨਾਂ ਕਾਰਨ ਕਲਗੀਧਰ ਜੀ ਦੇ ਨਾਲ ਦੁਸ਼ਮਣੀ ਮੰਡ ਲਈ। ਦਸ਼ਮੇਸ਼ ਜੀ ਦੀਆਂ ਮੁੱਢਲੀਆਂ ਜਿਹੜੀਆਂ ਜੰਗਾਂ ਨੇ ਉਹ ਸਾਰੀਆਂ ਹਿੰਦੂ ਰਾਜਿਆਂ ਨਾਲ ਹੀ ਹੋਈਆਂ। ਬ੍ਰਾਹਮਣਾਂ ਨੇ, ਹਿੰਦੂ ਰਾਜਿਆਂ ਨੇ ਮੁਗਲ ਹਾਕਮਾਂ ਨੂੰ ਗੁਰੂ ਸਾਹਿਬ ਉੱਪਰ ਸਿੱਧਾ ਹਮਲਾ ਕਰਨ ਲਈ ਤਿਆਰ ਕੀਤਾ ਤੇ ਗੰਗੂ ਨਾਂ ਦੇ ਬ੍ਰਾਹਮਣ ਨੇ ਚੰਦੂ ਵਾਂਗ ਹੀ ਸਿੱਖੀ ਉੱਪਰ ਵਾਰ ਕਰਦਿਆਂ 10ਮ ਪਾਤਸ਼ਾਹ ਦੇ ਮਾਸੂਮ ਬੱਚੇ ਸਾਹਿਬਜ਼ਾਦੇ ਤੇ ਮਾਤਾ ਜੀ ਨੂੰ ਸੂਬਾ ਸਰਹੰਦ ਦੇ ਹਵਾਲੇ ਕੀਤਾ, ਜਿੱਥੇ ਉਹਨਾਂ ਦੀ ਸ਼ਹਾਦਤ ਹੋਈ। ਅਕਿਰਤਕਣ ਗੰਗੂ ਨੂੰ ਇਸ ਗੱਲ ਦਾ ਭੋਰਾ ਖਿਆਲ ਨਹੀਂ ਆਇਆ ਕਿ ਸਾਡੇ ਧਰਮ ਦੀ ਰਾਖੀ ਲਈ ਇਹਨਾਂ ਬੱਚਿਆਂ ਦੇ ਦਾਦਾ ਜੀ ਤੇ ਮਾਤਾ ਗੁਜਰੀ ਜੀ ਦਾ ਕਿੱਡਾ ਪਰਉਪਕਾਰ। ਤੇ ਜਦੋਂ ਸੂਬਾ ਸਰਹੰਦ ਦੀ ਕਚਹਿਰੀ ਲੱਗੀ ਹੋਈ ਸੀ, ਉੱਥੇ ਦੀਵਾਨ ਸੁੱਚਾ ਆਨੰਦ ਭੰਡਾਰੀ ਖੱਤਰੀ ਸੀ, ਉਹਨੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਨ ਲਈ ਐਲਾਨੀਆ ਤੌਰ ਤੇ ਕਿਹਾ ਕਿ ਸੱਪ ਦੇ ਬੱਚੇ ਸੱਪ ਹੁੰਦੇ ਆ, ਇਹਨਾਂ ਨੂੰ ਛੇਤੀ ਖਤਮ ਕਰਨਾ ਚਾਹੀਦਾ ਸਾਹਿਬਜ਼ਾਦੇ। ਇਹ ਕਹਿੰਦੇ ਆ ਜੀ ਭੁੱਲ ਜੋ। ਬਾਬਾ ਬੰਦਾ ਸਿੰਘ ਬਹਾਦਰ ਵਿਰੁੱਧ ਦਿੱਲੀ ਹਕੂਮਤ ਵੱਲੋਂ ਚੱਲਦੀ ਜ਼ੁਲਮੀ ਮੁਹਿੰਮ ਦਾ ਸਾਰਾ ਖਰਚਾ ਲਾਹੌਰ ਦੇ ਹਿੰਦੂ ਖੱਤਰੀਆਂ ਨੇ ਦਿੱਤਾ। ਬਾਬਾ ਬੰਦਾ ਸਿੰਘ ਖਿਲਾਫ ਮੁਗਲ ਹਕੂਮਤ ਦਾ ਸਾਥ ਦੇਣ ਲਈ ਹਿੰਦੂ ਰਾਜਿਆਂ ਨੇ ਫੌਜਾਂ ਵੀ ਭੇਜੀਆਂ। ਤੇ ਇੱਕ ਪਾਸੇ ਦਾ ਕਹਿੰਦੇ ਆ ਕਿ ਗੁਰਾਂ ਦਾ ਖਾਲਸਾ ਜਿਹੜਾ ਉਹ ਸਾਜਿਆ ਹੀ ਹਿੰਦੂਆਂ ਦੀ ਰਾਖੀ ਲਈ ਆ, ਪਰ ਬਾਬਾ ਬੰਦਾ ਸਿੰਘ ਬਹਾਦਰ ਵੇਲੇ ਜਾਂ ਜ਼ਕਰੀਆ ਖਾਨ ਵੇਲੇ ਜਾਂ ਮੀਰ ਮੰਨੂ ਵੇਲੇ ਹਰ ਵਾਰ ਜਦੋਂ ਵੀ ਸਿੱਖਾਂ ਉੱਤੇ ਜ਼ੁਲਮ ਹੋਣੇ ਹੁੰਦੇ ਸੀ ਤਾਂ ਇਹ ਖਰਚਾ ਵਰਚਾ ਤੇ ਆਪ ਇਹ ਪੂਰੀ ਤਰ੍ਹਾਂ ਹਿੰਦੂ ਭਾਈਚਾਰਾ ਜਿਹੜਾ ਸੀ ਉਹ ਸਿੱਖਾਂ ਦੇ ਕਾਤਲਾਂ ਵੱਲ ਖੜਾ ਹੁੰਦਾ ਸੀ।
ਬਾਬਾ ਬੰਦਾ ਸਿੰਘ ਬਹਾਦਰ ਦੇ ਖਿਲਾਫ ਜਿਹੜੀ ਮੁਹਿੰਮ ਚੱਲੀ, ਉਦੋਂ ਸਿੱਖਾਂ ਦੇ ਸਿਰਾਂ ਦੇ ਮੁੱਲ ਰੱਖੇ ਗਏ ਤਾਂ ਪਿੰਡਾਂ ਵਿੱਚ ਰਹਿੰਦੇ ਸਿੱਖਾਂ ਦੇ ਬੱਚਿਆਂ ਅਤੇ ਪਰਿਵਾਰਾਂ ਨੂੰ ਕਤਲ ਕਰਕੇ ਹਿੰਦੂਆਂ ਨੇ ਰੱਜ ਰੱਜ ਕੇ ਨੋਟ ਕਮਾਏ, ਸੂਹਾਂ ਦਿੱਤੀਆਂ, ਗਦਾਰੀਆਂ ਕੀਤੀਆਂ ਤੇ ਭੁੱਲ ਗਏ ਕਿ ਖਾਲਸੇ ਕਿੱਡੇ ਕਿੱਡੇ ਪਰਉਪਕਾਰ ਨੇ। ਨੌਵੇਂ ਪਾਤਸ਼ਾਹ ਦੀ ਸ਼ਹਾਦਤ ਜਿਹੜੀ ਹੈ ਉਹ ਬਿਲਕੁਲ ਹੀ ਇਹਨਾਂ ਨੇ ਭੁਲਾ ਦਿੱਤੀ। ਜ਼ਕਰੀਆ ਖਾਨ ਨੇ ਸਿੱਖਾਂ ਦੇ ਵਿਰੁੱਧ ਮੁਹਿੰਮ ਆਰੰਭੀ ਤੇ ਮੁਹਿੰਮ ਦੇ ਵਿੱਚ ਐਮਰਾਬਾਦ ਦੇ ਦੋ ਖੱਤਰੀ ਭਰਾ ਲਖਪਤ ਰਾਏ ਤੇ ਜਸਪਤ ਰਾਏ, ਇਹਨਾਂ ਨੇ ਸਿੱਖਾਂ ਦੇ ਕਤਲੇਆਮ ਦੇ ਵਿੱਚ ਬਹੁਤ ਵੱਡਾ ਰੋਲ ਨਿਭਾਇਆ। ਤੇ ਉਸ ਮੌਕੇ ਹੋਰ ਵੀ ਹਿੰਦੂ ਜਿਹੜੇ ਸੀ, ਅੰਮ੍ਰਿਤਸਰ ਦਾ ਚੂੜਮਲ ਉਹਰੀ, ਪੱਟੀ ਦਾ ਦੇਵਾ ਚੌਧਰੀ ਤੇ ਉਹਦਾ ਬ੍ਰਾਹਮਣ ਦੀਵਾਨ ਹਰ ਸਹਾਏ, ਕਰਮਾ ਛੀਨਾ, ਤਲਵੰਡੀ ਦਾ ਰਾਮਾ ਰੰਧਾਵਾ, ਨਸ਼ਹਿਰੇ ਦਾ ਸਾਹਿਬ ਰਾਏ ਸੰਧੂ, ਹਰ ਭਗਤ ਨਰੰਜਣੀਆਂ ਜੰਡਿਆਲੇ ਵਾਲਾ, ਜੋਧ ਨਗਰ ਦਾ ਧਰਮਦਾਸ ਟੋਪੀ, ਸਾਈਂ ਦਾਸ, ਇਹ ਸਾਰਿਆਂ ਨੇ ਰਲ ਕੇ ਸਿੱਖਾਂ ਦਾ ਸ਼ਿਕਾਰ ਖੇਡਿਆ ਤੇ ਸਿਰਾਂ ਦੇ ਮੁੱਲ ਵੱਟੇ। ਇਹ ਸਾਰੇ ਦੇ ਸਾਰੇ ਉਹ ਹਿੰਦੂ ਹੈ ਜਿਨ੍ਹਾਂ ਦੇ ਵਾਰਸ ਅੱਜ ਵੀ ਆ ਜਿਹੜੇ ਸੂਰੀ ਸਾਰੀ ਵਰਗੇ ਤੇ ਜਿਹੜੇ ਪਿਛਲੇ ਸਮੇਂ ਦੇ ਵਿੱਚ ਸਿੱਖਾਂ ਦੇ ਉੱਤੇ ਜ਼ੁਲਮ ਕਰਦੇ ਰਹੇ ਆ ਤੇ ਅੱਜ ਵੀ ਜਿਹੜੇ ਤਿਆਰ ਬੈਠੇ ਆ ਕਿ ਅਸੀਂ ਇਹਨਾਂ ਸਿੱਖਾਂ ਦਾ ਲਹੂ ਪੀਣਾ। ਇਹ ਕਹਿੰਦੇ ਜੀ ਇਹ ਸਾਰਾ ਕੁਝ ਭੁੱਲ ਜਾਓ। ਜਿੱਥੇ ਦੀਵਾਨ ਟੋਡਰਮੱਲ ਨੇ ਦਸ਼ਮੇਸ਼ ਪਿਤਾ ਦੇ ਛੋਟੇ ਸਾਹਿਬਜ਼ਾਦਿਆਂ ਦਾ ਸਰਹੰਦ ਵਿੱਚ ਸੰਸਕਾਰ ਕਰਨ ਦੇ ਲਈ ਸੋਨੇ ਦੀਆਂ ਮੋਹਰਾਂ ਦਿੱਤੀਆਂ, ਉਹਦੇ ਪੋਤਰੇ ਪਹਾੜਮੱਲ ਨੇ ਜ਼ਕਰੀਆ ਖਾਨ ਨੂੰ ਸਿੱਖਾਂ ਖਿਲਾਫ ਮੁਹਿੰਮ ਚਲਾਉਣ ਲਈ ਖਜ਼ਾਨੇ ਦਾ ਮੂੰਹ ਖੋਲ ਦਿੱਤਾ। ਵੱਡੇ ਘੱਲੂਘਾਰੇ ਮੌਕੇ ਸਰਹੰਦ ਦੇ ਦੀਵਾਨ ਲక్ష్ਮੀ ਨਾਰਾਇਣ ਨੇ ਸਿੱਖਾਂ ਦਾ ਬੇਕਿਰਕੀ ਨਾਲ ਕਤਲੇਆਮ ਕਰਾਇਆ। ਹਿੰਦੂ ਵਪਾਰੀ ਕਾਬਲੀ ਮੱਲ ਨੇ ਅਬਦਾਲੀ ਦੀ ਭਾਰੀ ਮਦਦ ਕੀਤੀ। ਇਸ ਕਰਕੇ ਅਬਦਾਲੀ ਨੇ ਕਾਬਲੀ ਮੱਲ ਨੂੰ ਲਾਹੌਰ ਦਾ ਗਵਰਨਰ ਥਾਪ ਦਿੱਤਾ। ਛੋਟੇ ਘੱਲੂਘਾਰੇ ਦਾ ਤਾਂ ਪਤਾ ਹੀ ਆ ਵੀ ਕਰਤਾ ਧਰਤਾ ਹੀ ਲਖਪਤ ਰਾਏ ਸੀਗਾ। ਸਿੱਖਾਂ ਦਾ ਬਹੁਤ ਵੱਡਾ ਕਤਲੇਆਮ ਜਿਹੜਾ ਉਹ ਛੋਟੇ ਘੱਲੂਘਾਰੇ 'ਚ ਹੋਇਆ ਜਦੋਂ ਕਾਹਨੂੰਵਾਨ ਦੇ ਛੰਭ ਵਿੱਚ ਸਿੰਘਾਂ ਨੂੰ ਘੇਰਾ ਪਿਆ। ਜਿਵੇਂ ਇੰਦਰਾ ਤੇ ਵੈਦਿਆ ਨੇ ਤੀਜੇ ਘੱਲੂਘਾਰੇ ਮੌਕੇ ਜ਼ੁਲਮ ਕੀਤੇ ਆ ਅੰਮ੍ਰਿਤਸਰ ਦੇ ਵਿੱਚ ਫੌਜਾਂ ਚਾੜ ਕੇ, ਉਵੇਂ ਕਾਹਨੂੰਵਾਨ ਦੇ ਛੰਭ ਵਿੱਚ ਲਖਪਤ ਰਾਏ ਨੇ ਜ਼ੁਲਮ ਕੀਤੇ। ਪਹਿਲੇ ਘੱਲੂਘਾਰੇ ਮੌਕੇ, ਜਿਹਨੂੰ ਛੋਟਾ ਘੱਲੂਘਾਰਾ ਕਹਿੰਦੇ ਆ, ਵੱਡਾ ਘੱਲੂਘਾਰਾ ਤਾਂ ਮਲੇਰਕੋਟਲੇ ਵਾਲਾ ਨਾ, ਜਿੱਥੇ ਅਬਦਾਲੀ ਨੇ ਸਿੱਖਾਂ ਦੀ ਇੱਕੋ ਦਿਨ ਵਿੱਚ ਅੱਧੀ ਆਬਾਦੀ ਕਹਿੰਦੇ ਆ ਵੀ ਸ਼ਹੀਦ ਹੋ ਗਈ। 18ਵੀਂ ਸਦੀ ਦੇ ਵਿੱਚ ਜਦੋਂ ਬ੍ਰਾਹਮਣਵਾਦੀਆਂ ਨੂੰ ਦੇਖਿਆ, ਉਹਨਾਂ ਨੂੰ ਪਤਾ ਲੱਗਿਆ ਵੀ ਸਿੱਖ ਤਾਂ ਬਹੁਤ ਕਸੂਤੇ ਫਸੇ ਹੋਏ ਨੇ ਤੇ ਸਿੱਖ ਆਪਦੀ ਹੋਂਦ ਹਸਤੀ ਦੀ ਲੜਾਈ ਲੜ ਰਹੇ ਨੇ। ਧੜਾ ਧੜ ਬਾਹਰੋਂ ਮੁਗਲਾਂ ਪਠਾਣਾਂ ਦੇ ਜ਼ਕਰੀਏ ਨਾਲ, ਕਦੇ ਨਾਦਰ ਨਾਲ, ਕਦੇ ਅਬਦਾਲੀ ਨਾਲ, ਕਦੇ ਮੀਰ ਮੰਨੂ ਨਾਲ ਕੋਈ ਨਾ ਕੋਈ ਪੇਚਾ ਨਿੱਤ ਪਿਆ ਰਹਿੰਦਾ। ਤਾਂ ਇਹਨਾਂ ਨੇ ਉਸ ਵੇਲੇ ਬਹੁਤ ਸਾਰੇ ਗ੍ਰੰਥ ਲਿਖ ਕੇ ਸਿੱਖੀ ਦਾ ਬਾਹਮਣੀਕਰਨ ਕਰਨ ਦੇ ਲਈ ਅੱਜ ਤੱਕ ਜਿਹੜਾ ਸਿੱਖਾਂ ਦੇ ਵਿੱਚ ਸੰਘ 'ਚ ਹੱਡੀ ਫਸੀ ਹੋਈ ਹੈ, ਉਹ ਹੱਡੀ ਵਾਂਗੂ ਫਸਾਉਣ ਵਾਲੀਆਂ ਸਾਰੀਆਂ ਕਰਤੂਤਾਂ, ਸਾਰੇ ਕਰਮਕਾਂਡ ਜਿਹੜੇ ਨੇ ਉਹ ਦੁਬਾਰਾ ਇਹਨਾਂ ਨੇ ਸਿੱਖੀ ਵਿੱਚ ਲੈ ਆਂਦੇ, ਜਿਹੜੇ ਖਾਲਸੇ ਨੂੰ ਗ੍ਰਹਿਣ ਲੱਗ ਗਏ। ਮਹਾਰਾਜਾ ਰਣਜੀਤ ਸਿੰਘ ਦਾ ਰਾਜ ਭਾਗ ਜਿਹੜਾ ਹੈ ਉਹਨੂੰ ਖਤਮ ਕਰਾਉਣ ਲਈ ਡੋਗਰਿਆਂ ਤੇ ਬ੍ਰਾਹਮਣਾਂ ਨੇ ਜੋ ਕੁਝ ਕੀਤਾ, ਉਹ ਜਦੋਂ ਪੜ੍ਹੀ ਦਾ ਸਿੱਖ ਰਾਜ ਕਿਵੇਂ ਗਿਆ ਤਾਂ ਕੰਧਾਂ 'ਚ ਟੱਕਰਾਂ ਮਾਰਨ ਵਾਲਾ ਹੋ ਜਾਂਦਾ ਕਿ ਕਿੱਥੇ ਇਹੋ ਜਿਹੇ ਅਕਿਰਤਕਾਨ ਲੋਕਾਂ ਨੂੰ ਰਾਜਗੱਦੀਆਂ ਬਖਸ਼ਤੀਆਂ ਖਾਲਸੇ ਨੇ, ਜਿਨ੍ਹਾਂ ਨੇ ਸਿੱਖ ਰਾਜ ਖਤਮ ਕਰਵਾ ਕੇ ਸਾਹ ਲਿਆ। ਬ੍ਰਾਹਮਣ ਤੇਜਾ ਸਿਉ ਤੇ ਬਾਣੀਏ ਲਾਲ ਸਿਉ ਨੇ ਸਭਰਾਵਾਂ ਵਾਲੀ ਜੰਗ ਦੇ ਵਿੱਚ ਬਰੂਦ ਦੀ ਥਾਂ ਸਿੱਖਾਂ ਨੂੰ ਸਰੋਂ ਭੇਜਤੀ ਤੇ ਸਿੱਖ ਰਾਜ ਜਿਹੜਾ ਸੀ ਉਹ ਮਲੀਆ ਮੇਟ ਕਰਵਾ ਕੇ ਸਾਹ ਲਿਆ ਇਹਨਾਂ ਨੇ। ਸਿੱਖ ਧਰਮ ਅੰਦਰ ਬ੍ਰਾਹਮਣਵਾਦੀਆਂ ਨੇ ਮਨਮਤੀ ਪ੍ਰਚਾਰ ਇਸ ਤਰ੍ਹਾਂ ਕੀਤਾ ਕਿ ਬਾਬਾ ਰਾਮ ਸਿੰਘ ਦੀ ਅਗਵਾਈ ਹੇਠ ਚੱਲੀ ਇਨਕਲਾਬੀ ਕੂਕਾ ਲਹਿਰ ਆ ਜਿਹੜੀ
ਨਾਮਧਾਰੀ ਲਹਿਰ ਆ ਜਿਹੜੀ ਉਹਦਾ ਕੁਝ ਹੋਰ ਹੀ ਬਣ ਗਿਆ। ਬ੍ਰਾਹਮਣਵਾਦ ਮਨਮਤੀ ਗੱਲਾਂ ਸਾਰੀਆਂ ਜਿਹੜੀਆਂ ਗੁਰੂ ਪਾਤਸ਼ਾਹ ਨੇ ਮਨਾ ਕੀਤੀਆਂ ਸੀ ਉਹ ਸਾਰੀਆਂ ਉੱਥੇ ਲਾਗੂ ਹੋ ਗਈ। ਸਿੱਖ ਧਰਮ ਦੇ ਵਿੱਚ ਮੂਰਤੀ ਪੂਜਾ, ਜਾਤ ਪਾਤ, ਕਰਮ ਕਾਂਡ ਤੇ ਹੋਰ ਹਿੰਦੂ ਸੰਕਲਪਾਂ ਨੂੰ ਲਾਗੂ ਕਰਨ ਦੇ ਲਈ ਬ੍ਰਾਹਮਣਵਾਦੀਆਂ ਨੇ ਹਰ ਹਰਬਾ ਸਦਾ ਵਰਤਿਆ। ਕਾਬਲ ਦੇ ਗੁਰਦੁਆਰੇ ਵਿੱਚ, ਗੁਰਦੁਆਰਾ ਹਰ ਰਾਏ ਸਾਹਿਬ ਦੇ ਵਿੱਚ ਮੂਰਤੀਆਂ ਰੱਖਣ ਲਈ ਬਾਦਸ਼ਾਹ ਤੱਕ ਵੀ ਪਹੁੰਚ ਕੀਤੀ। ਇੱਥੋਂ ਤੱਕ ਕਿ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਦੁੱਖ ਭਜਣੀ ਵੇਰੀ ਦੇ ਹੇਠੋਂ ਜਦੋਂ ਖਾਲਸਾ ਪੰਥ ਨੇ ਇਹਨਾਂ ਦੀਆਂ ਬ੍ਰਾਹਮਣਵਾਦੀ ਮੂਰਤੀਆਂ ਚੁਕਵਾਉਣ ਦੀ ਗੱਲ ਆਰੰਭੀ ਤਾਂ ਇਹ ਜਿੱਦ ਫੜ ਕੇ ਬਹਿ ਗਏ ਤੇ ਬੜੇ ਵੱਡੇ ਪੱਧਰ ਤੇ ਹਜ਼ਾਰਾਂ ਦੀ ਗਿਣਤੀ ਵਿੱਚ ਦਸਤਖਤ ਕਰਵਾ ਕੇ ਸਰਕਾਰ ਨੂੰ ਦੇ ਦਿੱਤੇ ਕਿ ਇੱਥੇ ਜੀ ਮੂਰਤੀਆਂ ਰੱਖੀਆਂ ਜਾਣ। ਸਵਾਮੀ ਦਇਆਨੰਦ ਉਹਨੇ ਗੁਰੂ ਨਾਨਕ ਪਾਤਸ਼ਾਹ ਦੇ ਖਿਲਾਫ ਸਤਿਆਰਥ ਪ੍ਰਕਾਸ਼ ਨਾਂ ਦੇ ਗ੍ਰੰਥ ਰਾਹੀਂ ਜੋ ਉਹਨੇ ਉਸ ਵੇਲੇ ਲਿਖਿਆ ਉਹ ਅੱਜ ਵੀ ਉੱਥੇ ਮੌਜੂਦ ਹੈ। ਸਿੱਖੀ ਦੇ ਖਿਲਾਫ ਤੇ ਸਿੱਖਾਂ ਦੇ ਖਿਲਾਫ ਜਿੰਨੀਆਂ ਭੈੜੀਆਂ ਗੱਲਾਂ ਆਰੀਆ ਸਮਾਜੀਆਂ ਨੇ ਕੀਤੀਆਂ ਉਹ ਬਾਅਦ ਵਿੱਚ ਜਿਹੜਾ ਸ਼ਰਧਾ ਰਾਮ ਫਲੌਰੀ ਸੀ ਜਿਹਨੇ ਓਮ ਜੈ ਜਗਦੀਸ਼ ਹਰੇ ਵਾਲੀ ਆਰਤੀ ਲਿਖੀ ਹੈ, ਇਹ ਸ਼ਰਧਾ ਰਾਮ ਫਲੌਰੀ ਇਹਨੇ ਵੀ ਸਿੱਖਾਂ ਦੇ ਹਿਰਦਿਆਂ ਨੂੰ ਲਾਂਬੂ ਲਾਉਣ ਵਾਲੀ ਕੋਈ ਕਸਰ ਨਹੀਂ ਛੱਡੀ। ਤੇ ਜਦੋਂ ਸਿੱਖਾਂ ਦਾ ਰਾਜ ਭਾਗ ਚਲਾ ਗਿਆ ਤਾਂ ਇਹਨਾਂ ਨੇ ਸਿੱਖਾਂ ਨੂੰ ਹਿੰਦੂ ਬਣਾਉਣ ਲਈ ਸ਼ੁੱਧੀਕਰਨ ਦੀ ਰਸਮ ਜਿਹੜੀ ਆ ਉਹ ਕੀਤੀ ਕਿ ਤੁਸੀਂ ਤਾਂ ਮਲੇਸ਼ ਗਲਤ ਹੋ ਗਏ ਸੀ, ਪਤਿਤ ਹੋ ਗਏ ਸੀ, ਹਿੰਦੂ ਤੋਂ ਤੁਸੀਂ ਖਾਲਸੇ ਬਣ ਗਏ ਸੀ, ਬਹੁਤ ਗਲਤ ਕੰਮ ਕਰ ਲਿਆ ਸੀ, ਹੁਣ ਤੁਹਾਨੂੰ ਦੁਬਾਰਾ ਸ਼ੁੱਧ ਕਰਕੇ ਦੁਬਾਰਾ ਹਿੰਦੂ ਬਣਾ ਰਹੇ ਹਾਂ। ਤੇ ਜਦੋਂ ਸਿੱਖ ਅੰਗਰੇਜ਼ ਦੀ ਗੁਲਾਮੀ ਦੇ ਖਿਲਾਫ ਜੂਝ ਰਹੇ ਸੀ ਤਾਂ ਉਸ ਵੇਲੇ ਹਿੰਦੂਆਂ ਨੇ ਪਿਛਲੇ ਪਾਸਿਓਂ ਪਾੜ ਲਾ ਲਿਆ ਸਿੱਖੀ ਦੇ ਵਿੱਚ। ਜਿਹੜਾ ਮਕਾਲਫ ਆ ਉਹਨੇ ਐਵੇਂ ਨਹੀਂ ਲਿਖਿਆ ਕਿ ਹਿੰਦੂ ਧਰਮ ਨੇ ਸਿੱਖ ਧਰਮ ਨੂੰ ਆਪਦੀ ਲਪੇਟ ਵਿੱਚ ਲੈ ਲਿਆ ਹੋਇਆ ਹੈ ਤੇ ਜੇ ਸਿੱਖ ਧਰਮ ਨੂੰ ਰਾਜਸੀ ਸਮਰਥਨ ਨਾ ਮਿਲਿਆ ਤਾਂ ਇਹਦਾ ਅੰਤ ਅਟੱਲ। ਸਿੱਖਾਂ ਨੇ ਜਿਵੇਂ ਕਿਵੇਂ ਆਪਦਾ ਬਚਾਅ ਕਰਨਾ ਚਾਹਿਆ ਪਰ ਬੜੇ ਵੱਡੇ ਥਾਵਾਂ ਤੋਂ ਚੋਰ ਮੋਰੀਆਂ ਦੇ ਰਾਹੀਂ ਹਿੰਦੂਆਂ ਨੇ ਸੰਨ ਲਾ ਲਈ ਤੇ ਅੱਜ ਜਿਹੜਾ ਸਿੱਖ ਧਰਮ ਦੇ ਵਿੱਚ ਬ੍ਰਾਹਮਣਵਾਦ ਆ ਵੜਿਆ ਉਹ ਇਹਨਾਂ ਦੀ ਕਾਮਯਾਬੀ ਆ। ਤੇ ਇਹਨਾਂ ਨੂੰ ਇਸ ਗੱਲ ਦੀ ਕੋਈ ਸ਼ਰਮ ਆ ਨਹੀਂ ਕਿ ਅਸੀਂ ਅਗਲੇ ਦਾ ਧਰਮ ਖਰਾਬ ਕਰਤਾ, ਇਹਨਾਂ ਨੂੰ ਬੜਾ ਵਧੀਆ ਲੱਗਦਾ। ਉਲਟਾ ਇਹਨਾਂ ਨੂੰ ਉਹ ਬੰਦੇ ਮਾੜੇ ਲੱਗਦੇ ਆ ਜਿਹੜੇ ਇਹਨਾਂ ਦੀਆਂ ਕਰਤੂਤਾਂ ਨੰਗੀਆਂ ਕਰਨ। ਜਦੋਂ ਸਿੱਖਾਂ ਨੇ ਆਪਦੇ ਗੁਰਦੁਆਰਿਆਂ ਦਾ ਪ੍ਰਬੰਧ ਆਪਦੇ ਹੱਥਾਂ ਵਿੱਚ ਲੈਣ ਲਈ ਗੁਰਦੁਆਰਾ ਸੁਧਾਰ ਲਹਿਰ ਜਿਹੜੀ ਆ ਆਰੰਭੀ, ਉਸ ਮੌਕੇ ਇਹ ਸਾਰਾ ਹਿੰਦੂ ਲੌਂਗ ਲਾਣਾ ਉਹਨਾਂ ਗੰਦੇ ਤੇ ਨੀਚ ਮਹੰਤਾਂ ਦੇ ਹੱਕ ਵਿੱਚ ਡਟਿਆ ਰਿਹਾ ਜਿਹੜੇ ਸਿੱਖੀ ਉੱਤੇ ਕਲੰਕ ਸੀ, ਜਿਹੜੇ ਗੁਰਧਾਮਾਂ ਦੇ ਵਿੱਚ ਗੰਦ ਪਾ ਰਹੇ ਸੀ। ਤੇ ਅੰਮ੍ਰਿਤਸਰ ਦੇ ਵਿੱਚ ਦਰਬਾਰ ਸਾਹਿਬ ਦੇ ਮੁਕਾਬਲੇ ਦੇ ਉੱਤੇ ਆ ਜਿਹੜਾ ਦੁਰਗਿਆਣਾ ਮੰਦਿਰ ਆ ਇਹ ਬਣਾਇਆ ਕਿ ਸਿੱਖਾਂ ਨੂੰ ਚੜਾਇਆ ਜਾਵੇ ਤੇ ਉੱਥੋਂ ਉਹ ਸਾਰੇ ਕਰਮਕਾਂਡ ਜਿਹੜੇ ਸਿੱਖੀ ਨੂੰ ਤੇ ਸਿੱਖਾਂ ਨੂੰ ਮਨਾ ਨੇ ਉਹ ਕਰਕੇ ਅਸਲ ਵਿੱਚ ਉਹ ਗੁਰੂ ਪਾਤਸ਼ਾਹ ਨੂੰ ਚੜਾ ਰਹੇ ਨੇ, ਸਿੱਖਾਂ ਨੂੰ ਚੜਾ ਰਹੇ ਨੇ ਕਿ ਤੁਸੀਂ ਕਹਿੰਦੇ ਸੀ ਇਹ ਨਹੀਂ ਹੋਣੇ, ਅਸੀਂ ਅੰਮ੍ਰਿਤਸਰ 'ਚ ਕਰਾਂਗੇ। ਸੋ ਦੁਰਗਿਆਣਾ ਮੰਦਿਰ ਜਿਹੜਾ ਉਹ ਇਸੇ ਕਰਕੇ ਬਣਾਇਆ। ਗਾਂਧੀ ਕਦੇ ਸਿੱਖਾਂ ਨੂੰ ਹਿੰਦੂ ਕਹਿੰਦਾ ਹੁੰਦਾ ਸੀ ਤੇ ਕਦੇ ਦਸ਼ਮੇਸ਼ ਪਿਤਾ ਨੂੰ ਭੁੱਲਰ ਦੇਸ਼ ਭਗਤ ਦੱਸਦਾ ਸੀ। ਇਹ ਪਤਾ ਨਹੀਂ ਕਿਹੋ ਜਿਹਾ ਮਹਾਤਮਾ ਸੀ ਜਿਹੜਾ ਦੂਜਿਆਂ ਦੇ ਧਰਮ ਹੜੱਪਣ ਨੂੰ ਤੇ ਲਤਾੜੇ ਹੋਏ ਲੋਕਾਂ ਨੂੰ ਹੋਰ ਨਪੀੜਨ ਨੂੰ ਹੀ ਬੜੀ ਵੱਡੀ ਸੇਵਾ ਸਮਝੀ ਗਿਆ। ਉਹਦੇ ਅਡੰਬਰਾਂ ਤੋਂ ਹਿੰਦੂ ਭਾਈਚਾਰਾ ਵੀ ਅੱਕਿਆ ਪਿਆ ਸੀ ਵੀ ਏਡਾ ਵੀ ਕੋਈ ਹੋ ਸਕਦਾ। ਸੋ ਉਸ ਸ਼ਖਸ ਨੇ ਸਿੱਖਾਂ ਦਾ ਬਹੁਤ ਭਾਰੀ ਨੁਕਸਾਨ ਕੀਤਾ। ਜਿਹਨੂੰ ਇਹ ਮਹਾਤਮਾ ਕਹਿੰਦੇ ਆ ਉਹ ਮਹਾਤਮਾ ਪਤਾ ਨਹੀਂ ਕਿਹੜੇ ਪਾਸਿਓਂ ਸੀ
ਅਸਲ ਵਿੱਚ ਤਾਂ ਉਹ ਇੱਕ ਛਾਤਰ ਮਕਾਰ ਬੰਦਾ ਸੀ ਜਿਹਨੇ ਸਿੱਖ ਹਿੱਤਾਂ ਦਾ ਰੱਜ ਕੇ ਨੁਕਸਾਨ ਕੀਤਾ। ਤੇ ਜਦੋਂ ਰਾਸ਼ਟਰੀ ਝੰਡਾ ਬਣਾਉਣ ਲੱਗੇ ਭਾਰਤ ਦਾ, ਉਹਦੇ ਵਿੱਚ ਸਿੱਖਾਂ ਦਾ ਵੱਖਰਾ ਰੰਗ ਜੇ ਨਹੀਂ ਪਿਆ ਤਾਂ ਉਹ ਗਾਂਧੀ ਵਰਗਿਆਂ ਦੀਆਂ ਮਿਹਰਬਾਨੀਆਂ ਨੇ। ਝੰਡਾ 4 ਰੰਗਾਂ ਦਾ ਬਣਨਾ ਸੀ, ਹਿੰਦੂ, ਮੁਸਲਮ, ਸਿੱਖ, ਈਸਾਈ 4 ਕੌਮਾਂ ਨੇ ਤਿਰੰਗਾ ਬਣਨਾ ਸੀ, ਪਰ ਇਹਨਾਂ ਨੇ ਤਿਰੰਗਾ ਬਣਾਇਆ ਜਿਹਦੇ ਵਿੱਚ ਭਗਵਾ ਰੰਗ ਹਿੰਦੂਆਂ ਦਾ ਹੈ ਤੇ ਜਿਹੜਾ ਹਰਾ ਆ ਉਹ ਰੰਗ ਮੁਸਲਮਾਨਾਂ ਦਾ, ਤੇ ਸਫੈਦ ਰੰਗ ਜਿਹੜਾ ਹੈ ਉਹ ਈਸਾਈਆਂ ਦਾ, ਤੇ ਵਿਚਾਲੇ ਸੁਦਰਸ਼ਨ ਚੱਕਰ ਜਿਹੜਾ ਹੈ ਉਹ ਬੋਧੀਆਂ ਦਾ। ਤੇ ਇਹ ਸਾਰਾ ਜਿਹੜਾ ਸਿਸਟਮ ਸੀਗਾ ਝੰਡੇ ਦਾ, ਸਿੱਖਾਂ ਨੇ ਬੜਾ ਰੌਲਾ ਪਾਇਆ ਕਿ ਸਾਡਾ ਖਾਲਸੇ ਦਾ ਵੀ ਰੰਗ ਪੈਣਾ ਚਾਹੀਦਾ, ਨੀਲਾ ਕਾਲਾ, ਪਰ ਨਹੀਂ, ਇਹ ਕਹਿੰਦੇ ਜੀ ਤੁਸੀਂ ਤਾਂ ਸਿੱਖਾਂ ਤਾਂ ਹਿੰਦੂਆਂ ਵਿੱਚੋਂ ਹੀ ਨਿਕਲੇ ਆ, ਸੋ ਸਿੱਖਾਂ ਦਾ ਰੰਗ ਜਿਹੜਾ ਸੀ ਉਹ ਤਿਰੰਗੇ ਝੰਡੇ ਵਿੱਚ ਨਹੀਂ ਪਾਇਆ ਗਿਆ। ਤੇ ਗਾਂਧੀ ਤੇ ਨਹਿਰੂ ਵਰਗੇ ਸਾਰੇ ਜਿਹੜੇ ਆਗੂ ਸੀਗੇ ਉਹ ਵੰਡ ਦੇ ਮੌਕੇ ਵਾਅਦੇ ਕਰਦੇ ਰਹੇ ਕਿ ਭਾਰਤ ਦੇ ਵਿੱਚ ਸੰਵਿਧਾਨ ਉਹੀ ਬਣੂਗਾ ਜੇ ਪਹਿਲਾਂ ਉਹ ਕਾਨੂੰਨ ਸਿੱਖਾਂ ਨੂੰ ਮਨਜ਼ੂਰ ਹੋਇਆ ਕਰੇਗਾ, ਪਰ 1947 ਤੋਂ ਬਾਅਦ ਕਹਿੰਦੇ ਵੀ ਅਬ ਵਕਤ ਬਦਲ ਗਿਆ ਹੈ, ਹੁਣ ਤਾਂ ਤੁਹਾਨੂੰ ਅਸੀਂ ਹਿੰਦੂ ਲਿਖਾਂਗੇ ਤੇ ਹਿੰਦੂ ਵਿਆਹ ਕਾਨੂੰਨ, ਹਿੰਦੂ ਜਾਇਦਾਦ ਕਾਨੂੰਨ ਤੇ ਹੋਰ ਹਿੰਦੂਆਂ ਵਾਲੇ ਸਾਰੇ ਜਿਹੜੇ ਨੇ ਕਾਨੂੰਨ ਉਹ ਸਿੱਖਾਂ ਉੱਤੇ ਥੋਪ ਦਿੱਤੇ। ਤੇ ਹੁਣ ਵਿਆਹ ਤਾਂ ਅਗਲੇ ਦਾ ਆਨੰਦ ਕਾਰਜ ਨਾਲ ਹੋਇਆ ਹੁੰਦਾ ਸੀ ਤੇ ਅਦਾਲਤ ਵਿੱਚੋਂ ਸਰਟੀਫਿਕੇਟ ਲੈਣ ਲਈ ਕੋਰਟ ਤੋਂ ਲਿਖ ਕੇ ਦੇਣਾ ਪੈਂਦਾ ਸੀਗਾ ਕਿ ਸਾਡਾ ਵਿਆਹ ਹਿੰਦੂ ਰੀਤੀ ਰਿਵਾਜਾਂ ਅਨੁਸਾਰ ਹੋਇਆ। ਹਾਲੇ 15 ਅਗਸਤ ਨੂੰ 55 ਦਿਨ ਹੋਏ ਹੋਣੇ ਆ ਜਦੋਂ 10 ਅਕਤੂਬਰ 1947 ਨੂੰ ਬ੍ਰਾਹਮਣਵਾਦੀਆਂ ਨੇ ਇਹ ਸਰਕੂਲਰ ਜਾਰੀ ਕਰਤਾ ਬਈ ਸਿੱਖ ਤਾਂ ਜਰਾਇਮ ਪੇਸ਼ਾ ਕੌਮ ਹੈ। ਸਿੱਖਾਂ ਨੇ ਵਿਰੋਧ ਕੀਤਾ ਤਾਂ ਸਿੱਖਾਂ ਨੂੰ ਜਰਾਇਮ ਪੇਸ਼ਾ ਸਾਬਤ ਕਰਨ ਦੇ ਲਈ ਪਿਛਲੇ 60-70 ਸਾਲਾਂ ਤੋਂ ਅਰਬਾਂ ਖਰਬਾਂ ਰੁਪਈਏ ਖਰਚੇ ਜਾ ਰਹੇ। ਹਰ ਸਾਲ ਸਿੱਖਾਂ ਨੂੰ ਜਿਨ੍ਹਾਂ ਕੇਸਾਂ 'ਚ ਆਪਾਂ ਫਸੇ ਹੋਏ ਦੇਖਦੇ ਹਾਂ, ਕਤਲੋਗਾਰਦ, ਹਿੰਸਾ ਤੇ ਹੋਰ ਪੁੱਠੇ ਸਿੱਧੇ ਚੱਜ ਨਸ਼ੇੜੀ, ਤੋ ਇਹ ਸਾਰਾ ਕੁਝ ਜਿਹੜਾ ਸਿੱਖਾਂ ਨੂੰ ਜਰਾਇਮ ਪੇਸ਼ਾ ਸਿੱਧ ਕਰਨ ਦੇ ਲਈ ਬੜੀ ਮਿਹਨਤ ਕੀਤੀ ਜਾ ਰਹੀ ਆ, ਉਹ ਰੁਝਾਨ, ਉਹ ਟ੍ਰੈਂਡ, ਉਹ ਫਨੋਮਨੇ, ਉਹ ਸਾਰਾ ਕੁਝ ਸਿੱਖਾਂ 'ਚ ਇੰਜੈਕਟ ਕੀਤਾ ਜਾ ਰਿਹਾ ਤਾਂ ਕਿ ਸਿੱਖ ਸਮਾਜ ਜਿਹੜਾ ਹੈ ਉਹ ਆਪਦੇ ਮੂਲ ਧੁਰੇ ਤੋਂ ਟੁੱਟ ਜਾਵੇ, ਸਿੱਖੀ ਤੋਂ ਟੁੱਟ ਜਾਵੇ ਤੇ ਉਹ ਜਰਾਇਮ ਪੇਸ਼ਾ ਹੋ ਜਾਵੇ। 27-28 ਅਗਸਤ 1947 ਨੂੰ ਅੰਗਰੇਜ਼ਾਂ ਵੱਲੋਂ ਚਲਾਈ ਘੱਟ ਗਿਣਤੀਆਂ ਲਈ ਵੱਖਰੇ ਚੋਣ ਹਲਕਿਆਂ ਵਾਲੀ ਨੀਤੀ ਰੱਦ ਕਰਕੇ ਬ੍ਰਾਹਮਣਾਂ ਨੇ ਸਿੱਖਾਂ ਤੇ ਹੋਰਨਾਂ ਘੱਟ ਗਿਣਤੀਆਂ ਦੀ ਪਾਰਲੀਮੈਂਟ ਵਿੱਚ ਦਾਖਲੇ ਉੱਤੇ ਪਾਬੰਦੀ ਲਾਉਣੀ ਚਾਹੀ। 11 ਮਈ 1949 ਨੂੰ ਵਿਧਾਨ ਸਾਜ ਅਸੈਂਬਲੀ ਨੇ ਹਿੰਦੂ ਦਲਿਤਾਂ ਤੋਂ ਬਿਨਾਂ ਬਾਕੀਆਂ ਲਈ ਰਾਖਵਾਂਕਰਨ ਰੱਦ ਕਰਨ ਦਾ ਫੈਸਲਾ ਕੀਤਾ। ਦਲਿਤਾਂ ਵਿੱਚੋਂ ਸਿੱਖਾਂ ਵਿੱਚ ਆਏ ਲੋਕਾਂ ਨੂੰ ਰਾਖਵਾਂਕਰਨ ਦਾ ਚੋਗਾ ਪਾ ਕੇ ਉਹਨਾਂ ਨੂੰ ਕਿਹਾ ਕਿ ਜੇ ਹਿੰਦੂ ਬਣੋਗੇ ਤਾਂ ਹੀ ਰਾਖਵੇਂਕਰਨ ਦਾ ਲਾਭ ਮਿਲੂਗਾ। ਤੇ ਬੜੀ ਵੱਡੀ ਗਿਣਤੀ ਵਿੱਚ ਦਲਿਤਾਂ ਵਿੱਚੋਂ ਜਿਹੜੇ ਸਿੱਖ ਸਜੇ ਸੀ ਉਹਨਾਂ ਨੇ ਖੁਦ ਨੂੰ ਹਿੰਦੂ ਲਿਖਾਤਾ ਤੇ ਕੋਈ 20-25 ਹਜ਼ਾਰ ਜਿਹੜਾ ਯੂਪੀ ਬਿਹਾਰ ਦਾ, ਹਰਿਆਣੇ ਦਾ, ਗਊ ਪੱਟੀ ਦਾ ਜਿਹੜਾ ਹਿੰਦੂ ਸੀ, ਦਲਿਤ ਸੀਗਾ, ਉਹ ਸਾਰੇ ਦਾ ਸਾਰਾ ਹਿੰਦੂ ਲਿਖਵਾ ਲਿਆ ਨੇ। 19 ਫਰਵਰੀ 1949 ਨੂੰ ਆਜ਼ਾਦ ਭਾਰਤ ਵਿੱਚ ਅਕਾਲੀ ਆਗੂ ਮਾਸਟਰ ਤਾਰਾ ਸਿੰਘ ਨੂੰ ਦਿੱਲੀ ਦੇ ਕੋਲ ਨਰੇਲਾ ਸਟੇਸ਼ਨ ਤੋਂ ਗ੍ਰਿਫਤਾਰ ਕਰਕੇ ਦੇਸ਼ ਧਰੋਹ ਵਰਗੇ ਦੋਸ਼ ਲਾ ਕੇ ਜੇਲ੍ਹਾਂ ਸੁੱਟਿਆ ਗਿਆ ਕਿਉਂਕਿ ਉਹ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਨਨਕਾਣਾ ਸਾਹਿਬ ਦੇ ਸ਼ਹੀਦਾਂ ਦੀ ਯਾਦ ਵਿੱਚ ਜਿਹੜਾ ਸਮਾਗਮ ਉੱਥੇ ਰੱਖਿਆ ਸੀਗਾ
ਉਹਦੇ ਵਿੱਚ ਸ਼ਾਮਲ ਹੋਣ ਲਈ ਜਾ ਰਹੇ ਸੀਗੇ। ਤੇ ਇਹ ਗੱਲ ਚੇਤੇ ਰੱਖਣ ਵਾਲੀ ਆ ਕਿ ਅੰਗਰੇਜ਼ਾਂ ਦੇ ਜਾਣ ਤੋਂ ਬਾਅਦ ਜਿਹੜੀ ਸਭ ਤੋਂ ਪਹਿਲੀ ਸਿਆਸੀ ਗ੍ਰਿਫਤਾਰੀ ਹੋਈ ਆ ਉਹ ਇੱਕ ਸਿੱਖ ਲੀਡਰ ਦੀ ਹੋਈ ਤੇ ਇਹ ਦੱਸਣ ਲਈ ਕੀਤੀ ਗਈ ਕਿ ਹਿੰਦੂ ਹਾਕਮ ਨੇਗੇ ਤੇ ਸਿੱਖ ਭਾਈ ਹੁਣ ਪਰਜਾ ਆ, ਤੁਸੀਂ ਆਪਦੇ ਆਪ ਨੂੰ ਬਰਾਬਰ ਦੇ ਨਾ ਸਮਝ ਲਿਓ ਕਿਤੇ। ਤੇ ਆਹ ਦੇਖੋ ਦੇਸ਼ ਧਰੋਹ ਦਾ ਪਰਚਾ ਸਭ ਤੋਂ ਪਹਿਲਾਂ ਜਿਹੜਾ ਉਹ ਛਾਂਦਾ ਹੈ ਉਹ ਮਾਸਟਰ ਤਾਰਾ ਸਿੰਘ ਨੂੰ ਦਿੱਤਾ ਗਿਆ, ਉਹ ਸਿੱਖਾਂ ਨੂੰ ਦਿੱਤਾ ਗਿਆ। ਤੇ ਕਸੂਰ ਕੀ ਸੀ ਕਿ ਨਨਕਾਣਾ ਸਾਹਿਬ ਦੇ ਸ਼ਹੀਦਾਂ ਦੀ ਯਾਦ ਦੇ ਵਿੱਚ ਜਿਹੜਾ ਸਮਾਗਮ ਆ ਗੁਰਦੁਆਰਾ ਰਕਾਬਗੰਜ ਵਿੱਚ ਉੱਥੇ ਨਹੀਂ ਜਾਣ ਦੇਣਾ। ਤੇ ਫਰਵਰੀ 1948 ਨੂੰ ਜਲੰਧਰ ਮਿਊਨਿਸਪਲ ਕਮੇਟੀ ਨੇ ਪੰਜਾਬੀ ਬੋਲੀ ਉੱਤੇ ਹਮਲਾ ਕੀਤਾ ਤੇ ਮਤਾ ਪਾਸ ਕੀਤਾ ਹੈ ਕਿ ਕਮੇਟੀ ਦੇ ਅਧੀਨ ਚੱਲਦੇ ਸਕੂਲਾਂ ਵਿੱਚ ਸਿੱਖਿਆ ਦਾ ਮਾਧਿਅਮ ਹਿੰਦੀ ਹੋਊਗਾ। ਜੇ ਸਰਦਾਰ ਕਪੂਰ ਸਿੰਘ ਨੇ ਸਿੱਖਾਂ ਨੂੰ ਜਰਾਇਮ ਪੇਸ਼ਾ ਕੌਮ ਆਖੇ ਜਾਣ ਦਾ ਵਿਰੋਧ ਕੀਤਾ ਤਾਂ ਉਹਨਾਂ ਉੱਤੇ ਝੂਠੇ ਇਲਜ਼ਾਮ ਲਾ ਕੇ ICS ਦੀ ਨੌਕਰੀ ਤੋਂ ਉਹਨਾਂ ਨੂੰ ਲਾਹ ਦਿੱਤਾ। ਹਿੰਦੂ ਲੀਡਰਾਂ ਨੇ ਸਿੱਖਾਂ ਨਾਲ ਜੋ ਵਾਅਦੇ ਕੀਤੇ ਸੀ ਕਿ ਭਾਰਤ ਦਾ ਸੰਵਿਧਾਨ ਉਹੀ ਹੋਊਗਾ ਜੋ ਸਿੱਖਾਂ ਨੂੰ ਮਨਜ਼ੂਰ ਹੋਊਗਾ, ਪਰ ਜਦੋਂ ਸਿੱਖਾਂ ਦੇ ਹੱਕਾਂ ਦੀ ਰਾਖੀ ਹੁੰਦੀ ਨਾ ਦਿਖੀ ਤੇ ਸਿੱਖਾਂ ਨੇ ਜਦੋਂ ਸੰਵਿਧਾਨ ਦੇ ਉੱਤੇ ਦਸਤਖਤ ਕਰਨ ਤੋਂ ਇਨਕਾਰ ਕੀਤਾ ਤਾਂ ਧੱਕੇ ਨਾਲ ਜਬਰੀ ਤੌਰ ਤੇ ਇਹ ਸੰਵਿਧਾਨ ਥੋਪ ਦਿੱਤਾ ਗਿਆ। ਕਹਿਣ ਨੂੰ ਤਾਂ ਇਹ ਜਿਹੜਾ ਭਾਰਤ ਵਾ ਇਹਨੂੰ ਕਹਿੰਦੇ ਜੀ ਧਰਮ ਨਿਰਪੱਖ ਵਾ, ਪਰ ਇਸ ਧਰਮ ਨਿਰਪੱਖ ਦੇਸ਼ ਦਾ ਸੰਵਿਧਾਨ 26 ਜਨਵਰੀ 1950 ਨੂੰ ਹਿੰਦੂ ਮੰਤਰਾਂ ਦੇ ਨਾਲ ਲਾਗੂ ਕੀਤਾ ਗਿਆ। ਇਹੋ ਜਿਹਾ ਸੰਵਿਧਾਨ ਦੂਜੇ ਧਰਮਾਂ ਪ੍ਰਤੀ ਕਿਹੋ ਜਿਹਾ ਸਿੱਧ ਹੋ ਸਕਦਾ ਜਿਹੜਾ ਹਿੰਦੂ ਮੰਤਰਾਂ ਦੇ ਨਾਲ ਨਾਲੇ ਕਹਿੰਦੇ ਹੋ ਇਹ ਧਰਮ ਨਿਰਪੱਖ ਵਾ ਤੇ ਨਾਲੇ ਹਿੰਦੂ ਮੰਤਰਾਂ ਦੇ ਨਾਲ। ਸੋ ਪੰਜਾਬ ਦੇ ਵਿੱਚ ਜਿਹੜਾ ਪੰਜਾਬੀ ਹਿੰਦੂ ਆ ਉਹ ਚੰਗੀ ਭਲੀ ਪੰਜਾਬੀ ਬੋਲਦਾ ਹੈ, ਪਰ ਬ੍ਰਾਹਮਣਵਾਦੀਆਂ ਦੇ ਅਸਰ ਹੇਠ ਪ੍ਰਚਾਰ ਕਾਰਨ 1951 ਦੀ ਮਰਦਮਸ਼ੁਮਾਰੀ ਦੇ ਮੌਕੇ ਕਿਆ ਕਰਨ ਕਿ ਬੋਲੀ ਵਾਲੇ ਖਾਨੇ 'ਚ ਜੀ ਹਿੰਦੀ ਲਿਖਿਓ। ਉਹ ਜਿਹੜਾ ਫਾਰਮ ਭਰਨ ਆਇਆ ਹੁੰਦਾ ਸੀ ਉਹ ਹੈਰਾਨ ਪਰੇਸ਼ਾਨ ਹੋਇਆ ਕਰੇ ਵੀ ਚੰਗੀ ਭਲੀ ਪੰਜਾਬੀ ਬੋਲਦੇ ਆ ਤੇ ਕਹਿੰਦੇ ਆ ਕਿ ਬੋਲੀ ਵਾਲੇ ਖਾਨੇ 'ਚ ਹਿੰਦੀ ਲਿਖਣੀ ਆ। ਸੋ 1947 ਤੋਂ ਪਹਿਲਾਂ ਜਿਹੜੇ ਵਾਅਦੇ ਕੀਤੇ ਸੀ ਕਿ ਉੱਤਰੀ ਭਾਰਤ ਦੇ ਵਿੱਚ ਇੱਕ ਵਿਸ਼ੇਸ਼ ਖਿੱਤਾ ਹੀ ਘੜ ਦੇਣਾ ਜਿੱਥੇ ਸਿੱਖ ਆਜ਼ਾਦੀ ਦਾ ਨਿੱਘ ਮੰਨਣਗੇ, ਉਹ ਨਹਿਰੂ ਨੂੰ ਜਦੋਂ ਚੇਤੇ ਕਰਾਇਆ ਕਹਿੰਦਾ ਅਬ ਵਕਤ ਬਦਲ ਗਿਆ ਹੈ। 1953 ਦੇ ਵਿੱਚ ਪੈਪਸੂ ਦੇ ਵਿੱਚ ਅਕਾਲੀ ਦਲ ਦੀ ਸਰਕਾਰ ਨੂੰ ਨਹਿਰੂ ਨੇ ਧਾਰਾ 356 ਲਾ ਕੇ ਭੰਗ ਕਰ ਦਿੱਤਾ। ਇਸ ਸ਼ਰੇਆਮ ਧੱਕੇ ਅਤੇ ਸੰਵਿਧਾਨ ਦੀ ਨੰਗੀ ਚਿੱਟੀ ਦੁਰਵਰਤੋਂ ਤੋਂ ਅੱਕੇ ਹੋਏ ਸੰਵਿਧਾਨ ਦੇ ਪਿਤਾਮਾ ਵਜੋਂ ਜਾਣੇ ਜਾਂਦੇ ਡਾਕਟਰ ਅੰਬੇਦਕਰ ਨੇ ਰਾਜ ਸਭਾ ਦੇ ਵਿੱਚ ਕਿਹਾ ਵੀ ਮੇਰਾ ਦਿਲ ਕਰਦਾ ਇਸ ਸੰਵਿਧਾਨ ਨੂੰ ਅੱਗ ਲਾ ਕੇ ਸਾੜ ਦਿਆਂ। ਡਾਕਟਰ ਅੰਬੇਦਕਰ ਨੇ ਕਿਹਾ ਮੇਰਾ ਤਾਂ ਦਿਲ ਕਰਦਾ ਹੈ ਕਿ ਇਸ ਸੰਵਿਧਾਨ ਨੂੰ ਅੱਗ ਲਾ ਕੇ ਸਾੜ ਦਿਆਂ। ਸਾਰੇ ਭਾਰਤ ਵਿੱਚ ਅੱਡ-ਅੱਡ ਬੋਲੀਆਂ ਦੇ ਆਧਾਰ ਉੱਤੇ ਸੂਬੇ ਬਣਾਏ ਗਏ, ਪਰ ਪੰਜਾਬੀ ਬੋਲੀ ਨਾਲ ਦੁਸ਼ਮਣੀ ਹੋਣ ਕਰਕੇ ਬ੍ਰਾਹਮਣਵਾਦੀਆਂ ਨੇ ਹਰ ਤਰ੍ਹਾਂ ਪੰਜਾਬੀ ਬੋਲੀ ਦਾ ਵਿਰੋਧ ਕੀਤਾ ਤਾਂ ਕਿ ਪੰਜਾਬੀ ਸੂਬਾ ਨਾ ਬਣ ਜਾਵੇ। ਤੇ ਨਹਿਰੂ ਤਾਂ ਸਿੱਧਾ ਹੀ ਕਹਿੰਦਾ ਹੁੰਦਾ ਸੀਗਾ ਵੀ ਇਹ ਤਾਂ ਭਾਰਤ ਦੀ ਦੁਬਾਰਾ ਵੰਡ ਕਰਨ ਵਾਲਾ ਕੰਮ ਆ ਜੀ, ਮੈਂ ਤਾਂ ਨਹੀਂ ਪੰਜਾਬੀ ਸੂਬੇ ਦੇ ਹੱਕ 'ਚ। ਪੰਜਾਬੀ ਬੋਲੀ ਦੇ ਆਧਾਰ ਤੇ ਬਣਨ ਵਾਲੇ ਸੂਬੇ ਨੂੰ ਨਹਿਰੂ ਪਾਕਿਸਤਾਨ ਕਹਿੰਦਾ ਸੀ ਵੀ ਇੱਕ ਹੋਰ ਪਾਕਿਸਤਾਨ ਬਣ ਜਾ ਰਿਹਾ। ਤੋ ਇਸ ਤਰ੍ਹਾਂ ਦੇ ਅਕਿਰਤ ਘਣ ਤੇ ਨੀਚ ਲੋਕਾਂ ਨੇ ਸਿੱਖੀ ਨੂੰ ਤੇ ਸਿੱਖਾਂ ਨੂੰ ਰੱਜ ਕੇ ਸਤਾਇਆ
ਸਰਦਾਰ ਕਪੂਰ ਸਿੰਘ ਲਿਖਦੇ ਆ ਸਾਚੀ ਸਾਖੀ ਦੇ ਵਿੱਚ ਵੀ ਹੁਸ਼ਿਆਰਪੁਰ ਦੇ ਇੱਕ ਪਿੰਡ ਦੇ ਵਿੱਚ ਕੁਝ ਸਿੱਖ ਸੱਜਣ ਬੈਠੇ ਗੱਲਾਂ ਬਾਤਾਂ ਕਰ ਰਹੇ ਸੀ। ਉਧਰੋਂ ਕੋਈ ਹਿੰਦੂ ਪੁਲਿਸ ਵਾਲਾ ਆ ਗਿਆ ਤੇ ਉਹਨੇ ਦੇਖਿਆ ਵੀ ਜਿਹੜੇ ਸਿੱਖ ਬੈਠੇ ਆ ਉਹਨਾਂ ਵਿਚਾਲੇ ਇੱਕ ਬੜੇ ਖੂਬਸੂਰਤ ਦਰਸ਼ਨੀ ਦਾੜੇ ਵਾਲਾ ਗੁਰਸਿੱਖ ਗੱਲਾਂ ਬਾਤਾਂ ਬੈਠੇ ਸਾਰੇ ਕਰ ਰਹੇ ਨੇ ਤੇ ਉਹਦੇ ਅੰਦਰਲਾ ਬਾਹਮਣ ਜਾਗ ਪਿਆ ਤੇ ਉਹਨੇ ਬਿਨਾਂ ਕਿਸੇ ਕਾਰਨ ਉਸ ਗੁਰਸਿੱਖ ਦਾ ਕਟਾਪਾ ਚਾੜ ਦਿੱਤਾ ਤੇ ਉਹਦੀ ਦਾੜੀ ਠੋਡੀ ਤੋਂ ਪੱਟ ਕੇ ਉਹਦੇ ਆਪਦੇ ਪੈਰਾਂ ਥੱਲੇ ਰੋਲ ਕੇ ਉਹਨੂੰ ਅੱਗ ਲਵਾਈ। ਜਿਵੇਂ ਇੱਥੇ ਚੌੜ ਸਿੱਧਵਾਂ ਵਾਲੇ ਭਾਈ ਜਸਪਾਲ ਸਿੰਘ ਦੀ ਸ਼ਹਾਦਤ ਵਾਲੇ ਮਸਲੇ ਵਿੱਚ ਸਿੱਖ ਦੀ ਦਸਤਾਰ ਲਾ ਕੇ ਉਹਨੂੰ ਅੱਗ ਲਾਈ ਸੀ, ਉਵੇਂ 30 ਅਕਤੂਬਰ 1948 ਵਿੱਚ ਮਕੇਰੀਆਂ ਵਿੱਚ ਦੁਸਹਿਰੇ ਵਾਲੇ ਦਿਨ ਇੱਕ ਹਿੰਦੂ ਕੱਟੜਪੰਥੀ ਗੰਦਗੀ ਨਾਲ ਲਵੇੜ ਕੇ ਸਿੱਖਾਂ ਦਾ ਸਾਂਗ ਬਣਾਇਆ, ਸਿੱਖ ਬਣਾਇਆ ਹੋਇਆ ਤੇ ਗੰਦਾ ਪੂਰਾ ਬਣਾਇਆ ਹੋਇਆ ਗੰਦਗੀ ਨਾਲ, ਉਹਦੇ ਹੱਥ 'ਚ ਇੱਕ ਥਾਲੀ ਫੜੀ ਹੋਈ, ਥਾਲੀ ਵਿੱਚ ਉਹਨੇ ਗੋਹਾ ਪਾਇਆ ਹੋਇਆ ਤੇ ਉਹ ਕਹਿੰਦਾ ਫਿਰੇ ਮੈਂ ਭਗਤੋ ਸਿੱਖ ਸਜਿਆ ਨਵਾਂ ਤੇ ਆਹ ਗੋਹਾ ਜਿਹੜਾ ਇਹ ਅੰਮ੍ਰਿਤਸਰੋਂ ਮੈਂ ਪ੍ਰਸ਼ਾਦ ਲੈ ਕੇ ਆਇਆ, ਛਕੋ ਪ੍ਰਸ਼ਾਦ। ਦੁਸਹਿਰੇ ਦੀ ਇਹ ਝਾਕੀ ਦਾ ਜਿਹੜੇ ਸਿੱਖਾਂ ਨੇ ਵਿਰੋਧ ਕੀਤਾ ਉਹਨਾਂ ਉੱਤੇ ਅਮਨ ਭੰਗ ਹੋਣ ਦਾ ਇਲਜ਼ਾਮ ਲਾ ਕੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਤੇ ਮੁਕੱਦਮਾ ਸਿੱਖਾਂ ਤੇ ਚਲਾਇਆ ਗਿਆ। ਅੰਗਰੇਜ਼ਾਂ ਨੇ ਸਿੱਖ ਫੌਜੀਆਂ ਨੂੰ ਸਿੱਖ ਰਹਿਤ ਮਰਿਆਦਾ ਦੇ ਧਾਰਨੀ ਕਰੀ ਰੱਖਣ ਦੇ ਲਈ ਕਈ ਸਖਤ ਨਿਯਮ ਕਾਨੂੰਨ ਲਾਗੂ ਕੀਤੇ ਹੋਏ ਸੀਗੇ, ਜਿਨ੍ਹਾਂ ਨੂੰ ਬ੍ਰਾਹਮਣਵਾਦੀਆਂ ਨੇ ਬਾਅਦ ਵਿੱਚ ਫੌਜ ਵਿੱਚੋਂ ਕਟਵਾਇਆ ਤਾਂ ਕਿ ਸਿੱਖ ਫੌਜੀਆਂ ਦੇ ਪਤਤ ਹੋਣ ਦਾ ਰਾਹ ਖੁੱਲੇ। ਫੌਜ ਵਿੱਚ ਸਿੱਖਾਂ ਦੀ ਭਰਤੀ ਘਟਾਈ ਗਈ ਤੇ ਉੱਪਰਲੇ ਅਹੁਦਿਆਂ ਉੱਤੇ ਸਿੱਖਾਂ ਨੂੰ ਨਾ ਲਾਉਣ ਦੀ ਨੀਤੀ ਅਪਣਾਈ ਗਈ। ਜਿਹੜਾ ਪਹਿਲੋਂ ਬਜ਼ੁਰਗ ਜਿੰਨੇ ਫੌਜੀ ਨੇ ਬਹੁਤੇ ਜ਼ਿਆਦਾ ਜਾਲੀ ਬੰਨ੍ਹਦੇ ਤੇ ਦਾੜਾ ਪੂਰਾ ਪ੍ਰਕਾਸ਼ ਕਰਦੇ ਸੀ, ਹੁਣ ਬਹੁਤੇ ਸਿੱਖ ਫੌਜੀ ਜਿਹੜੇ ਆ ਉਹ ਜਿਹੜੇ ਪਤਤ ਹੋ ਜਾਂਦੇ ਆ ਕਿਉਂਕਿ ਹੁਣ ਉਹ ਕਾਨੂੰਨ ਦੇ ਵਿੱਚ ਢਿੱਲ ਦਿੱਤੀ ਗਈ ਹੈ। ਤੇ ਵੈਸੇ ਤਾਂ ਇਹ ਸਿੱਖਾਂ ਦੀ ਆਪਦੀ ਇੰਨੀ ਕੁ ਸਮਝ ਹੋਣੀ ਚਾਹੀਦੀ ਆ ਕਿ ਅਸੀਂ ਆਪਦੇ ਧਰਮ 'ਚ ਪੱਕ ਰਹੀਏ, ਪਰ ਕਾਨੂੰਨ ਜਿਹੜਾ ਹੈ ਉਹਨੂੰ ਪੂਰੀ ਬੇਈਮਾਨੀ ਦੇ ਨਾਲ ਤਾਂ ਕਿ ਸਿੱਖਾਂ ਦਾ ਰਾਹ ਖੁੱਲ ਜੇ, ਉਹਨਾਂ ਨੂੰ ਧਰਮ ਤੋਂ ਤੋੜਿਆ ਜਾ ਸਕੇ। ਸੋ ਸਿੱਖ ਫੌਜੀਆਂ ਦੇ ਬਾਰੇ ਪੂਰੇ ਜ਼ਬਰਦਸਤ ਇਹੋ ਜਿਹਾ ਮਾਹੌਲ ਸਿਰਜਿਆ ਗਿਆ। ਹੁਣ ਜਦੋਂ ਤਾਂ ਮਰਵਾਉਣਾ ਹੁੰਦਾ ਸਿੱਖਾਂ ਨੂੰ ਉਦੋਂ ਤਾਂ ਮੂਹਰੇ ਕਰ ਦਿੰਦੇ ਆ ਪੱਗ ਵਾਲਿਆਂ ਨੂੰ, ਉਦਾਂ ਕਹਿਣਗੇ ਜੀ ਪੱਗ ਕਿੰਨੇ ਮੀਟਰ ਦੀ ਚਾਹੀਦੀ ਆ, ਪੱਗ ਬੰਨਣੀ ਵੀ ਚਾਹੀਦੀ ਆ ਕਿ ਨਹੀਂ ਬੰਨਣੀ ਚਾਹੀਦੀ। ਸਿੱਖਾਂ ਉੱਤੇ ਫੌਜ ਵਿੱਚ ਜੋ ਜ਼ੁਲਮ ਤੇ ਵਧੀਕੀਆਂ ਹੁੰਦੇ ਆ ਉਹ ਇਹਨਾਂ ਦੀ ਚਰਚਾ ਅਕਸਰ ਛਿੜਦੀ ਰਹਿੰਦੀ ਆ। ਸੋ ਜਿਹੜਾ ਬ੍ਰਾਹਮਣਵਾਦ ਇਹ ਸੋਚਦਾ ਕਿ ਸਿੱਖ ਇਹ ਸਾਰਾ ਕੁਝ ਭੁੱਲ ਜਾਣਗੇ, ਇਹ ਨਾਮੁਮਕਿਨ ਆ। ਤੇ ਅਜੇ ਤਾਂ ਆਪਾਂ ਥੋੜੀ ਬਹੁਤੀ ਚਰਚਾ ਕੀਤੀ ਆ, ਇਹਨਾਂ ਜ਼ੁਲਮਾਂ ਬੇਇਨਸਾਫੀਆਂ ਵਧੀਕੀਆਂ ਦੀ ਚਰਚਾ ਆਪਾਂ ਅਗਲੇ ਪ੍ਰੋਗਰਾਮ 'ਚ ਵੀ ਕਰਾਂਗੇ। ਅੱਜ ਦਾ ਸਮਾਂ ਸਮਾਪਤ ਹੈ, ਸੋ ਬਾਕੀ ਰਹਿੰਦੀ ਚਰਚਾ ਆਪਾਂ ਅਗਲੇ ਪ੍ਰੋਗਰਾਮ 'ਚ ਕਰਾਂਗੇ। ਅੱਜ ਇੱਥੇ ਸਮਾਪਤੀ ਕਰਦੇ ਹਾਂ। ਸੋ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।